ਆ ਉਹ ਹਜ਼ਮ ਨਹੀਂ ਹੁੰਦੀਆਂ, ਖਾਸ ਕਰਕੇ ਜਦੋਂ ਸੱਚੀਆਂ ਗੱਲਾਂ ਕਰਦੇ ਆ ਤਾਂ ਉਹ ਉਹਨਾਂ ਨੂੰ ਬਿਲਕੁਲ ਵੀ ਹਜ਼ਮ ਨਹੀਂ ਹੁੰਦੀਆਂ। ਇਸ ਤੋਂ ਪਹਿਲਾਂ ਆਪਾਂ ਜਿਹੜਾ ਟੌਪਿਕ ਵੱਲ ਵਧੀਏ ਤੇ ਪ੍ਰਵੀਨ ਤੁਸੀਂ ਸਪਾਂਸਰਸ ਦਾ ਧੰਨਵਾਦ ਕਰਦੇ ਹੋ। ਹਾਂਜੀ, ਬਿਲਕੁਲ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਜੀ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ 408-272-2500 ਤੇ ਇਸੇ ਤਰ੍ਹਾਂ ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਚ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜਿਹਦੇ ਨਾਲ 415-909-0503 ਤੇ ਕਰ ਸਕਦੇ ਹੋ। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 855-905-2575 ਤੇ ਗੱਲ ਕਰ ਸਕਦੇ ਹੋ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਕਾਰੋਬਾਰ ਨੂੰ ਵੀ ਥੋੜ੍ਹੇ ਸਮੇਂ ਦੇ ਵਿੱਚ ਵਧੇਰੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਤੁਸੀਂ ਵੀ ਪ੍ਰੋਗਰਾਮਾਂ ਨੂੰ ਸਪਾਂਸਰ ਕਰ ਸਕਦੇ ਹੋ ਜੀ। 408-272-5200 ਤੇ ਕਾਲ ਕਰਕੇ ਇਹੀ ਨੰਬਰ ਪ੍ਰੋਗਰਾਮ ਦੇ ਵਿੱਚ ਹਿੱਸੇਦਾਰੀ ਜੇ ਤੁਸੀਂ ਕਰਨਾ ਚਾਹੁੰਦੇ ਹੋ, ਆਪਣਾ ਕਮੈਂਟ ਕਰਨਾ, ਆਪਣੀ ਰਾਏ ਰੱਖਣੀ ਹੈ ਤਾਂ 408-272-5200 ਤੇ ਤੁਸੀਂ ਕਾਲ ਜਿਹੜੀ ਆ ਉਹ ਕਰ ਸਕਦੇ ਹੋ। ਸੋ ਅੱਜ ਵੀ ਜਦੋਂ ਆਪਾਂ ਚਰਚਾ ਕਰਾਂਗੇ ਤਾਂ ਤੁਹਾਡੀ ਕਾਲ ਦਾ ਇੰਤਜ਼ਾਰ ਰਹੇਗਾ। ਅੱਜ ਕਿਸ ਮਸਲੇ ਨੂੰ ਲੈ ਕੇ ਰਾਜ ਕਰਨਵੀਰ ਸਿੰਘ ਜੀ ਆਪਾਂ ਚਰਚਾ ਕਰਾਂਗੇ, ਉਹ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸਿਓ ਜੀ। ਸੋ ਬਿਲਕੁਲ ਪ੍ਰਵੀਨ, ਜਿੱਦਾਂ ਮੈਂ ਕਿਹਾ ਸੀਗਾ ਵੀ ਉੱਥੋਂ ਦੀ ਸਰਕਾਰ ਦੀ ਪਾਚਨ ਸ਼ਕਤੀ ਕਾਫੀ ਜ਼ਿਆਦਾ ਘਟੀ ਆ। ਥੋੜ੍ਹਾ ਜਿਹਾ ਵੀ ਜਿਹੜਾ ਕੋਈ ਕ੍ਰਿਟਿਕ ਉਹਨਾਂ ਦਾ ਹੁੰਦਾ, ਆਲੋਚਨਾ ਕਰਦਾ, ਉਹਦੇ ਤਾਂ ਟਵਿੱਟਰ ਦੇ ਖਾਤੇ ਤੇ ਹੋਰ ਸਾਰੀਆਂ ਚੀਜ਼ਾਂ ਉਹ ਸੋਸ਼ਲ ਮੀਡੀਆ ਤੇ ਬੰਦ ਕਰਦੇ ਆ। ਜੇ ਕੋਈ ਗਾਣਾ ਵੀ ਆਉਂਦਾ ਆ ਪ੍ਰਵੀਨ ਅਜਿਹਾ ਜਿਹੜੀ ਕਿ ਸੱਚਾਈ ਦੀ ਗੱਲ ਪੈਰਵਾਈ ਕਰਦਾ ਆ ਤੇ ਪਰ ਉਸ ਦੇ ਵਿੱਚ ਭਾਰਤੀ ਸਰਕਾਰ ਦਾ ਚਿਹਰਾ ਜਿਹੜਾ ਆ ਉਹ ਬੇਨਕਾਬ ਹੁੰਦਾ ਆ। ਸੋ ਜੀ, ਉਸ ਦੇ ਉੱਤੇ ਆਪਾਂ ਗੱਲ ਕਰਾਂਗੇ। ਰੀਸੈਂਟਲੀ 2 ਗਾਣੇ ਆਏ। ਇੱਕ ਕਤਲ ਕੀਤਾ ਗਿਆ ਕਲਾਕਾਰ ਸਿੱਧੂ ਮੂਸੇਵਾਲੇ ਦਾ ਗੀਤ ਆਇਆ ਸੀ SYL, ਜਿਹੜੀ ਨਹਿਰ ਨੂੰ ਜੋੜਨ ਵਾਲੀ ਜਿਹੜੀ ਸੋਰੀ ਦਰਿਆਵਾਂ ਨੂੰ ਜੋੜਨ ਵਾਲੀ ਜਿਹੜੀ ਨਹਿਰ ਨੂੰ ਲੈ ਕੇ ਸੀਗਾ ਚਰਚਾ, ਉਸ ਦੇ ਉੱਤੇ ਉਹਨਾਂ ਨੇ ਜਿਹੜਾ ਗੀਤ ਗਾਇਆ ਸੀ ਉਸ ਨੂੰ ਬੈਨ ਕਰ ਦਿੱਤਾ ਗਿਆ ਭਾਰਤ ਦੇ ਵਿੱਚ। ਇੱਥੇ ਚਲੋ ਆਪਾਂ ਅਮਰੀਕਾ ਦੇ ਵਿੱਚ ਬੈਠੇ ਹਾਂ, ਇੱਥੇ ਤਾਂ ਆਪਾਂ ਸੁਣ ਸਕਦੇ ਹਾਂ, ਦੇਖ ਸਕਦੇ ਹਾਂ, ਜਿਸ ਦੇ ਵਿੱਚ ਜਟਾਣਾ ਹੋਣਾ ਦਾ ਉਹਨਾਂ ਦਾ ਜ਼ਿਕਰ ਸੀਗਾ। ਉਹ ਜਿਹੜੀ ਗੱਲ, ਫਿਰ ਦੂਜੀ ਜਿਹੜੀ ਗੱਲ ਆ ਹੁਣੇ ਰੀਸੈਂਟਲੀ ਕੱਲ੍ਹ ਪਰਸੋਂ ਦੇ ਵਿੱਚ ਜਿਹੜਾ ਗੀਤ ਕੰਵਰ ਗਰੇਵਾਲ ਦਾ ਜਿਹੜਾ ਆ ਉਹ ਪ੍ਰਵੀਨ ਆਇਆ ਆ ਬੰਦੀ ਜੀ, ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਉਹ ਵੀ ਉਹਨਾਂ ਨੇ ਕੁਛ ਹੀ ਚਿਰ ਦੇ ਵਿੱਚ ਉੱਥੇ ਬੈਨ ਕਰ ਦਿੱਤਾ, ਬੰਦ ਕਰ ਦਿੱਤਾ, ਰਿਹਾਈ ਜਿਹੜਾ ਗੀਤ ਸੀਗਾ ਉਸ ਨੂੰ ਲੈ ਕੇ। ਸੋ ਹੁਣ ਤੁਸੀਂ ਦੇਖੋ ਵੀ ਜੇ ਤਾਂ ਆਸ਼ਕੀ ਵਾਲੇ ਗੀਤ ਹੋਣ, ਨੱਚਣ ਟੱਪਣ ਵਾਲੇ ਹੋਣ, ਕੋਈ ਹੋਰ ਹੋਵੇ, ਉਸ ਦੇ ਤੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ। ਉਹਨਾਂ ਨੂੰ ਪਤਾ ਵੀ ਇਹ ਇਹਨਾਂ ਨੂੰ ਇਤਿਹਾਸ ਤੋਂ ਵੀ ਦੂਰ ਕਰਨ ਵਾਲੇ ਆ ਤੇ ਇਹਦੇ ਨਾਲ ਕੋਈ ਐਸੀ ਗੱਲ ਨਹੀਂ। ਚਲੋ ਇੱਕ ਐਂਟਰਟੇਨਮੈਂਟ ਦਾ ਵੱਖਰਾ ਸਾਧਨ ਆ, ਉਹ ਚੱਲੀ ਜਾਂਦਾ। ਪਰ ਜਦੋਂ ਕੋਈ ਕਲਾਕਾਰ ਏਦਾਂ ਦੀ ਚੀਜ਼ ਵੀ ਪੇਸ਼ ਕਰਦਾ ਆ, ਝੱਟ ਦੇਣੀ ਦੇਖੋ ਉਸਨੂੰ ਬੈਨ ਕਰ ਦਿੱਤਾ ਆ। ਇੱਥੋਂ ਤੱਕ ਵੀ ਕਤਲ ਕੀਤੇ ਹੋਏ, ਮਰੇ ਹੋਏ ਬੰਦੇ ਦੇ ਬੋਲਾਂ ਤੋਂ ਵੀ ਇਹਨਾਂ ਨੂੰ ਇੰਨਾ ਜਿਹੜਾ ਉਹ ਡਰ ਲੱਗ ਰਿਹਾ ਭਾਰਤੀ ਸਰਕਾਰ ਨੂੰ ਵੀ ਉਹਨਾਂ ਨੇ ਉਹਨਾਂ ਨੂੰ ਬੈਨ ਕਰਵਾ ਦਿੱਤਾ ਗੀਤਾਂ ਨੂੰ। ਸੋ ਇਸ ਪਾਚਨ ਸ਼ਕਤੀ ਦੀ ਆਪਾਂ ਅੱਜ ਇਹਨਾਂ ਦੀ ਆਪਾਂ ਗੱਲ ਕਰਦੇ ਹਾਂ ਵੀ ਹਾਜ਼ਮਾ ਇਹਨਾਂ ਦਾ ਕਿੰਨਾ ਕੁ ਮਾੜਾ ਇਸ ਟਾਈਮ ਹੋਇਆ ਆ, ਵੀ ਕਿਸੇ ਨੂੰ ਵੀ ਕੋਈ ਵੀ ਗੱਲ ਰੱਖਣ ਦੇ ਉੱਤੇ ਕਿੰਨਾ ਇਹਨਾਂ ਨੂੰ ਇਤਰਾਜ਼ ਜਿਹੜਾ ਆ ਉਹ ਹੋ ਜਾਂਦਾ ਆ। ਸੋ ਇਹ ਕਿਤੇ ਨਾ ਕਿਤੇ ਉੱਥੋਂ ਦੇ ਹਾਲਾਤਾਂ ਨੂੰ ਹੀ ਤਰਜਮਾਨੀ ਕਰਦਾ ਆ ਵੀ ਕਿਹੜੇ ਪਾਸੇ ਵੱਲ ਨੂੰ ਇਹ ਮੁਲਕ ਜਿਹੜਾ ਆ ਉਧਰ ਵੱਧ ਰਿਹਾ ਹੈਗਾ ਆ। ਹਾਂਜੀ, ਬਿਲਕੁਲ। ਇਹ ਬ੍ਰਿਟਿਸ਼ ਹਕੂਮਤ ਵੇਲੇ ਤਾਂ ਹੁੰਦਾ ਸੀਗਾ ਰਾਜ ਜੀ, ਕਿ ਉਦੋਂ ਹਕੂਮਤਾਂ ਜਿਹੜੀਆਂ ਨੇ ਉਹਨਾਂ ਨੂੰ ਲੱਗਦਾ ਸੀਗਾ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਕਿਤੇ ਨਾ ਆਵੇ, ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਾ ਹੋ ਜਾਣ। ਤੇ ਉਦੋਂ ਜਿੰਨੇ ਵੀ ਮੈਗਜ਼ੀਨ, ਅਖ਼ਬਾਰ, ਸਾਲੇ ਹੁੰਦੇ ਸੀ ਉਹਨਾਂ ਤੇ ਪਾਬੰਦੀਆਂ ਹੁੰਦੀਆਂ ਸੀ, ਡਰ ਹੁੰਦਾ ਸੀ, ਪਬਲਿਸ਼ਰਾਂ ਨੂੰ ਫੜ ਲੈਂਦੇ ਸੀ, ਪ੍ਰਿੰਟਿੰਗ ਪ੍ਰੈਸਾਂ ਕਈ ਵਾਰੀ ਜੋ ਪਤਾ ਲੱਗ ਜਾਣਾ ਕਿ ਆਹ ਅਖ਼ਬਾਰ ਹੂੰ, ਹੂੰ, ਜ਼ਿਆਦਾ ਹੂੰ, ਕੰਮ ਹੂੰ। ਕਰ ਰਿਹਾ, ਉਹ ਸਾਰਾ ਕੁਛ ਕਰਨਾ। ਪਰ ਉਹ 70-75 ਸਾਲ ਪੁਰਾਣੀ ਗੱਲ ਆ। ਹੁਣ ਹੂੰ। ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਵੀ ਤੁਸੀਂ ਮਾਹੌਲ ਕੰਜਸਟ ਕਰ ਰਹੇ ਹੋ। ਥੋੜ੍ਹਾ ਜਿਹਾ ਆਪਾਂ ਜੇ ਗੱਲਬਾਤ ਨੂੰ ਖੁੱਲ ਗਏ ਤਾਂ ਅਸਲ ਦੇ ਵਿੱਚ ਸਾਹਿਤ ਤੇ ਪਾਬੰਦੀ ਲਾਉਣਾ, ਕਲਾ ਤੇ ਸ਼ਿਕੰਜਾ ਕੱਸਣਾ, ਇਹ ਮੁਆਸ਼ਰੇ ਨੂੰ ਕੰਜਸਟ ਕਰਨਾ ਵਾ। ਇਹ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਇਹ ਗੱਲਾਂ ਸੋਂਦੀਆਂ ਨਹੀਂ। ਠੀਕ ਹੈ, ਇੱਕ ਚੀਜ਼ ਨਾਲ ਅਸੀਂ ਸਹਿਮਤ ਹੋ ਜਾਂਦੇ ਹਾਂ ਕਿ ਜਿਹੜੀਆਂ ਚੀਜ਼ਾਂ ਤੁਹਾਡੇ ਦੇਸ਼ ਨੂੰ ਤੋੜਦੀਆਂ ਹੋਣ, ਕੋਈ ਬੰਦਾ ਕਹਿੰਦਾ ਹੋਵੇ ਇੰਡੀਆ ਦੇ ਐਂ ਕਰ ਦਿਓ, ਫਲਾਹ ਕਰ ਦਿਓ, ਜੇ ਕਰ ਦਿਓ, ਵੋ ਕਰ ਦਿਓ, ਉੱਥੇ ਤੁਸੀਂ ਆਪਦਾ ਪੱਖ ਰੱਖ ਸਕਦੇ ਹੋ। ਪਰ ਕੀ ਬੋਲੀਆਂ, ਗੀਤਾਂ ਤੇ ਪਾਬੰਦੀਆਂ ਲਾਓਗੇ? ਕੀ SYL ਗੀਤ ਤੇ ਪਾਬੰਦੀਆਂ? ਮੋਟੀ ਜਿਹੀ ਮਿਸਾਲ ਲੈ ਲਓ। ਪੰਜਾਬ ਦਾ ਪਾਣੀਆਂ ਦਾ ਹੱਕ ਮੰਗਣਾ ਗੁਨਾਹ ਵਾ? ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨਾ ਕੀ
ਗੁਨਾਹ ਵਾ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨਾ ਕਿਹੜੇ ਪਾਸੇ ਗੁਨਾਹ ਵਾ? Yeah. ਜੋ ਬੰਦੇ ਨੇ ਤੁਹਾਡੀ ਨਜ਼ਰ ਦੇ ਵਿੱਚ ਤੁਹਾਡਾ ਸਿਸਟਮ ਕਹਿੰਦਾ ਕਿ ਆਹ ਗੁਨਾਹ ਵਾ, ਤੁਹਾਡੇ ਸਿਸਟਮ ਨੇ ਉਹਨੂੰ ਸਜ਼ਾ ਦੇਤੀ। ਹੁਣ ਉਹਨੂੰ ਉਹਨੂੰ ਭੁਗਤ ਲਈ। ਆਜ਼ਾਦ ਵੀ ਤਾਂ ਕਰਨਾ ਚਾਹੀਦਾ ਨਾ, ਜਦੋਂ ਹੂੰ। ਉਹ ਤੁਸੀਂ ਕਹਿੰਦੇ ਹੋ ਕਿ ਆਹ ਗੁਨਾਹ ਕੀਤਾ, ਉਸ ਗੁਨਾਹ ਦੀ ਤੁਸੀਂ ਸਜ਼ਾ ਵੀ ਦੇ ਦਿੱਤੀ, ਉਹਦੀ ਰਿਹਾਈ ਦੀ ਮੰਗ ਕਰਨਾ ਕਿੱਥੋਂ ਤੱਕ ਗਲਤ ਹੈ? ਸੋ ਇਹ ਬੜਾ ਗਲਤ ਮਾਹੌਲ ਆ। ਜੇਕਰ ਹਿੰਦੁਸਤਾਨ, ਜੇਕਰ ਇੰਡੀਆ, ਇਹ ਮੋਦੀ ਸਰਕਾਰ, ਇੰਡੀਆ ਤਾਂ ਚਲੋ ਇੱਕ ਡਿਫਰੈਂਟ ਚੀਜ਼ ਹੋ ਜੂਗੀ। ਮੋਦੀ ਸਰਕਾਰ ਜੇਕਰ ਚਾਹੁੰਦੀ ਹੈ ਕਿ ਮੁਆਸ਼ਰਾ ਤੰਦਰੁਸਤ ਰਵੇ, ਲੋਕਾਂ ਦੇ ਵਿੱਚ ਵਿਗਾਨਗੀ ਦੀ ਭਾਵਨਾ ਨਾ ਹੋਵੇ, ਤਾਂ ਤੁਹਾਨੂੰ ਲੋਕਾਂ ਨੂੰ ਨਾਲ ਲੈ ਕੇ ਤੁਰਨਾ ਪੈਣਾ ਹੈ। ਸਪਰੈਸ ਕਿੰਨਾ ਕੁ ਚਿਰ ਕਰੋਗੇ ਚੀਜ਼ਾਂ ਨੂੰ? ਕਿੰਨਾ ਕੁ ਚਿਰ ਦਬਾਓਗੇ? ਕਿੰਨਾ ਕੁ ਚਿਰ ਗੀਤਾਂ ਤੇ ਕਲਾਕਾਰਾਂ ਤੇ ਪਾਬੰਦੀਆਂ ਲਾਓਗੇ? ਕਿੰਨਾ ਕੁ ਚਿਰ ਹੱਕ ਮੰਗਣ ਵਾਲਿਆਂ ਨੂੰ ਤੁਸੀਂ ਅਰਬਨ ਨਕਸਲੀ ਕਹੋਗੇ? ਕਿੰਨਾ ਕੁ ਚਿਰ ਆਲੋਚਕਾਂ ਨੂੰ ਖਾਲਿਸਤਾਨੀ, ਪਾਕਿਸਤਾਨੀ ਕਹੋਗੇ? ਕਿੰਨਾ ਕੁ ਚਿਰ ਜਿਹੜੇ ਸਟੂਡੈਂਟਸ ਨੇ ਜਾਂ ਹੋਰ ਬੇਰੁਜ਼ਗਾਰ ਨੇ, ਉਹਨਾਂ ਨੂੰ ਕਹੋਗੇ ਕਿ ਪਾਕਿਸਤਾਨ ਚੱਲ ਜਾ? ਅਖੀਰ ਨੂੰ ਤਾਂ ਐਡਰੈਸ ਕਰਨਾ ਹੀ ਪੈਣਾ ਨਾ ਇਸ਼ੂਜ਼ ਨੂੰ। ਔਰ Yeah. ਸਭ ਤੋਂ ਮਾੜੀ ਗੱਲ, ਸਭ ਤੋਂ ਘਟੀਆ ਪੱਖ ਇਸ ਪੂਰੇ ਮਾਮਲੇ ਦੇ ਵਿੱਚ ਸਿਆਸਤ ਕਰਨ ਵਾਲਿਆਂ ਦਾ ਰਾਜ ਜੀ। ਅੱਜ ਤੋਂ ਮਹੀਨਾ ਪਹਿਲਾਂ ਬੰਦੀ ਸਿੰਘ, ਬੰਦੀ ਸਿੰਘ, ਬੰਦੀ ਸਿੰਘਾਂ ਦੀ ਰਿਹਾਈ, ਬੰਦੀ ਸਿੰਘਾਂ ਦੀ ਰਿਹਾਈ ਸਟੇਜਾਂ ਤੋਂ, ਫੇਸਬੁੱਕ ਪੇਜਾਂ ਤੋਂ ਹੋ ਰਹੀ ਸੀ, ਗੱਲਬਾਤ ਕਰ ਰਹੇ ਸੀ। ਅੱਜ ਉਹ ਲੋਕ ਕਿੱਥੇ ਨੇ? ਅੱਜ ਹੂੰ। ਕਿੰਨੀ ਗੱਲ ਕਰ ਰਹੇ ਨੇ? ਸੋ ਇਹ ਆ ਕਿ ਤੁਹਾਨੂੰ ਦੇਖੋ, ਤੁਸੀਂ ਸਾਊਥ ਅਫਰੀਕਾ ਦੀ ਮਿਸਾਲ ਲੈ ਲਓ, ਟਰੁਥ ਕਮਿਸ਼ਨ ਬਣਦੇ ਨੇ ਉੱਥੇ। ਜਦੋਂ ਇੱਕ ਸੰਘਰਸ਼ ਹੋ ਕੇ ਹਟਦਾ, ਜਦੋਂ ਲੋਕਾਂ ਦਾ ਸਟੇਟ ਦੇ ਨਾਲ ਆਮੋ-ਸਾਹਮਣਾ ਹੋ ਜਾਂਦਾ, ਜਦੋਂ ਲੋਕਾਂ ਦਾ ਹਕੂਮਤਾਂ ਦੇ ਨਾਲ ਆਮੋ-ਸਾਹਮਣਾ ਹੋ ਜਾਂਦਾ ਹੈ, ਤਾਂ ਉਦੋਂ ਜਦੋਂ ਇਹ ਚੀਜ਼ਾਂ ਹੋ ਹਟਦੀਆਂ ਨੇ, ਤਾਂ ਫਿਰ ਉਹਨਾਂ 'ਚੋਂ ਬੇਗਾਨਗੀ ਦਾ ਅਹਿਸਾਸ ਦੂਰ ਕਰਨ ਵਾਸਤੇ, ਫਿਰ ਉਹਨਾਂ ਨੂੰ ਨਾਲ ਲੈ ਕੇ ਚੱਲਣ ਵਾਸਤੇ ਤੁਹਾਨੂੰ ਉਹਨਾਂ ਨੂੰ ਸੈਟਿਸਫਾਈ ਕਰਨਾ ਪੈਂਦਾ, ਤੁਹਾਨੂੰ ਉਹਨਾਂ ਨੂੰ ਕੰਪਨਸੇਟ ਕਰਨਾ ਪੈਂਦਾ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਹੁੰਦਾ। ਤੁਹਾਨੂੰ ਉਹਨਾਂ ਨੂੰ ਇਹ ਕਹਿਣਾ ਪੈਂਦਾ, ਇਹ ਵਿਸ਼ਵਾਸ ਦਿਵਾਉਣਾ ਪੈਂਦਾ ਕਿ ਯਾਰ ਤੁਸੀਂ ਸਾਡੇ ਅੰਗ ਹੋ, ਅਸੀਂ ਤੁਹਾਡੇ ਨਾਲ ਜੋ ਹੋਇਆ ਵਧੀਕੀਆਂ ਹੋਈਆਂ, ਤਾਂ ਅਸੀਂ ਉਹਦੇ ਲਈ ਜੋ ਗਲਤ ਹੋਇਆ ਉਹਦੀ ਭਰਪਾਈ ਕਰਾਂਗੇ, ਜੋ ਨੁਕਸਾਨ ਹੋਇਆ ਉਹਦੇ ਲਈ ਕੰਪਨਸੇਟ ਕਰਾਂਗੇ। ਤਾਂ ਇਹ ਮੁਆਸ਼ਰੇ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਪਰ ਤੁਸੀਂ ਉਲਟਾ ਇੱਥੇ ਪਾਣੀਆਂ ਦੀ ਗੱਲ ਕਰਦਾ ਵਾ, ਤੁਸੀਂ ਗੀਤ ਚੁਕਾ ਦਿੰਦੇ ਹੋ। ਕੋਈ ਬੰਦੀ ਸਿੰਘਾਂ ਦੀ ਰਿਹਾਈ ਕਰਦਾ, ਤੁਸੀਂ ਗੀਤ ਚੁਕਾ ਦਿੰਦੇ ਹੋ। ਕਿਹੜੇ ਪਾਸਿਓਂ ਦੋਨੇ ਚੀਜ਼ਾਂ? ਕਦੇ ਟੇਬਲ ਟਾਕ ਕਰੋਗੇ, ਕਦੇ ਗੱਲ ਤੇ ਆਓਗੇ ਕਿ ਯਾਰ ਹਾਂ ਇਹ ਗੱਲ ਹੈ। ਕਿਹੜੇ ਪਾਸਿਓਂ ਕਿ ਪੰਜਾਬ ਦੇ ਪਾਣੀਆਂ ਦੀ ਗੱਲ ਕਰਨਾ ਗੁਨਾਹ ਵਾ? ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਗੁਨਾਹ ਵਾ? ਸੋ ਇਹ ਤਾਂ ਸਗੋਂ ਹੋਰ ਜ਼ਿਆਦਾ ਕੰਜੈਸਟ ਕਰ ਰਹੇ ਆ ਮਾਹੌਲ ਨੂੰ, ਹੋਰ ਜ਼ਿਆਦਾ ਬੇਗਾਨਗੀ ਦਾ ਅਹਿਸਾਸ ਪਾ ਰਹੇ, ਜਦਕਿ ਹੋਣਾ ਦੂਜੇ ਪਾਸੇ ਚਾਹੀਦਾ ਸੀਗਾ ਕਿ ਲੋਕਾਂ ਨੂੰ ਅਹਿਸਾਸ ਦਿਵਾਇਆ ਜਾਵੇ, ਅਹਿਸਾਸ ਕਰਾਇਆ ਜਾਵੇ ਕਿ ਤੁਸੀਂ ਆਜ਼ਾਦ ਮੁਲਕ ਦੇ ਵਸਿੰਦੇ ਆ, ਤੇ ਤੁਹਾਡੀ ਹਰ ਗੱਲ, ਹਰ ਹੱਕ ਦੀ ਮੰਗ ਨੂੰ ਇੱਥੇ ਅਸੀਂ ਜਿਹੜੀ ਆ ਉਹ ਸੁਣਾਂਗੇ। ਸਪੇਸ ਦਿਆਂਗੇ। ਜੀ। ਸੋ ਸੁਣਨਾ ਸੁਣਾਉਣਾ ਤਾਂ ਪ੍ਰਵੀਨ ਉਹਨਾਂ ਨੇ ਕੀ ਆ, ਝੱਟ ਦੇਣੀ ਆਪਾਂ ਦੇਖਦੇ ਹਾਂ ਵੀ ਉਹ ਜਿਹੜੀ ਆਈਟੀ ਦੀ ਧਾਰਾ ਇਹਨਾਂ ਨੇ ਬਣਾਈ ਹੋਈ ਆ, ਜਿਹਦੇ ਬਾਰੇ ਆਪਾਂ ਕੱਲ ਵੀ ਥੋੜੀ ਬਹੁਤੀ ਗੱਲ ਕੀਤੀ ਸੀ। ਆਈ ਥਿੰਕ 59 ਏ ਕਰਕੇ ਜਿਹੜੀ ਆ ਉਸ ਦੇ 69 69 ਏ ਸੌਰੀ, ਹਾਂਜੀ। ਉਸ ਦੇ ਜ਼ਰੀਏ ਬਸ ਉਹ ਕਹਿ ਦਿੰਦੇ ਆ ਜੀ ਭਾਰਤ ਦੀ ਅਖੰਡਤਾ ਨੂੰ, ਸੋਵਰੇਨਿਟੀ ਨੂੰ, ਇਸ ਚੀਜ਼ ਨੂੰ ਲੈ ਕੇ ਜਿਹੜਾ ਜੀ ਉਹ ਖਤਰਾ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਗਈਆਂ, ਕਿਤਾਬਾਂ ਬੈਨ ਹੋਣੀਆਂ, ਰਸਾਲੇ ਬੈਨ ਹੋਣੇ, ਜਿੱਦਾਂ ਤੁਸੀਂ ਉਦਾਹਰਨਾਂ ਜਿਹੜੀਆਂ ਦਿੱਤੀਆਂ ਵੀ ਇਹ ਕੰਮ ਤਾਂ ਜਿਨ੍ਹਾਂ ਨੇ ਰਾਜ ਕਰਨਾ ਹੁੰਦਾ ਕਿਸੇ ਦੇ ਉੱਤੇ ਵੀ ਉਹ ਜਾਗ ਨਾ ਜਾਣ, ਉਹ ਆਵਾਜ਼ ਜਿਹੜੀ ਆ ਉਹ ਨਾ ਚੱਕ ਲੈਣ। ਉਦੋਂ ਤਾਂ ਭਾਰਤ ਜਿਹੜੀ ਬ੍ਰਿਟਿਸ਼ ਸਾਮਰਾਜ ਆ ਉਹ ਤਾਂ ਕਰਦਾ ਸੁਣਦੇ ਸੀਗਾ, ਉਹ ਤਾਂ ਸਮਝ ਆਉਂਦੀ ਸੀ ਵੀ ਉਹ ਕਿਉਂ ਕਰ ਰਹੇ ਸੀਗੇ। ਇਹਨਾਂ ਨੂੰ ਕੀ ਜਿਹੜਾ ਆ ਉਹ ਜਿਹੜੀ ਢਿੱਡੀ ਪੀੜਾਂ ਪੈਂਦੀਆਂ ਆ। ਆਪਾਂ ਸਵੇਰੇ ਵੀ ਕਿਸੇ ਨੇ ਜਿਹੜਾ ਮਿੰਟੂ ਹੋਣਾ ਵਾਲੇ ਪ੍ਰੋਗਰਾਮ ਸਵਾਲ ਪੁੱਛਿਆ ਸੀ ਵੀ ਤਮਿਲਨਾਡੂ ਵਾਲੇ ਨੇ ਸੋਵਰੇਨਿਟੀ ਦੀ ਜਿਹੜੀ ਗੱਲ ਕੀਤੀ, ਚਾਹੇ ਉਸਨੇ ਟੈਕਸ ਦੇ ਮਾਮਲੇ ਦੇ ਵਿੱਚ ਗੱਲ ਕੀਤੀ ਹੈ, ਉਸ ਦੇ ਉੱਤੇ ਉਹਨਾਂ ਨੇ ਕੋਈ ਅਜੇ ਤੱਕ ਭਾਰਤੀ ਸਰਕਾਰ ਨੇ ਕੋਈ ਟੀਕਾ ਟਿੱਪਣੀ ਨਹੀਂ ਕੀਤੀ। ਪਰ ਲੋਕ ਫਿਰ ਤੰਗ ਆ ਜਾਂਦੇ ਆ, ਲੋਕ ਕਹਿੰਦੇ ਆ ਵੀ ਇਹ ਇਦਾਂ ਨਹੀਂ, ਇਹ ਚੀਜ਼ ਜਿਹੜੀ ਆ ਉਹ ਜਾਇਜ਼ ਨਹੀਂ ਆ। ਜੇ ਰਾਈਪੇਰੀਅਨ ਇੰਟਰਨੈਸ਼ਨਲ ਰਾਈਪੇਰੀਅਨ ਕਾਨੂੰਨਾਂ ਦੇ ਮੁਤਾਬਕ ਜਿਸ ਜਿਹੜੇ ਦਰਿਆ ਲੰਘ ਰਹੇ ਆ, ਜਿਸ ਥਾਂ ਚੋਂ ਜਿਹੜੇ ਉਹ ਲੰਘ ਰਹੇ ਆ, ਉਹਨਾਂ ਪਾਣੀਆਂ ਦੇ ਉੱਤੇ ਹੱਕ ਹੁੰਦਾ ਆ, ਤੇ ਉਹਨਾਂ ਪਾਣੀਆਂ ਦੇ ਬਾਰੇ ਗੱਲ ਕਰਨਾ, ਉਹ ਪਾਣੀ ਨਾ ਲੁੱਟੇ ਜਾਣ, ਇਸ ਦੀ ਜਿਹੜੀ ਉਹ ਗੱਲ ਕਰਨਾ, ਤਾਂ ਇਹ 'ਚ ਕੋਈ ਗੁਨਾਹ ਥੋੜ੍ਹੀ ਆ। ਇਹ ਕੋਈ ਪਹਿਲੀ ਵਾਰੀ ਥੋੜ੍ਹੀ ਹੋਇਆ, ਇਹ ਕੋਈ ਏਦਾਂ ਥੋੜ੍ਹੀ ਆ। ਬਸ ਇਹ ਆ ਵੀ ਉਹਨਾਂ ਨੂੰ ਪਤਾ ਵੀ ਉਹਨਾਂ ਗਾਣਿਆਂ ਦੀ ਇਸ ਟਾਈਮ ਰੀਚ ਜਿਹੜੀ ਉਹ ਜ਼ਿਆਦਾ ਆ। ਲੋਕੀ ਹੂੰ, ਪੋਲੀਟੀਸ਼ੀਅਨਾਂ ਨੂੰ ਸੁਣਨ ਨਾ ਸੁਣਨ, ਉਹਨਾਂ ਨੂੰ ਇਹ ਪਤਾ ਆ ਵੀ ਇਹਨਾਂ ਬੰਦਿਆਂ ਦੀ ਰੀਚ ਇਸ ਟਾਈਮ ਯੂਥ ਤੱਕ ਆ। ਇਹ ਉਹੀ ਯੂਥ ਤੋਂ ਡਰਦੇ ਨੇ ਜਿਨ੍ਹਾਂ ਨੂੰ ਇਸ ਟਾਈਮ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਫਸਾ ਕੇ ਰੱਖਿਆ ਹੋਇਆ ਆ। ਉਹਨਾਂ ਦਾ ਬ੍ਰੇਨ ਵਾਸ਼ ਜਿਹੜੀਆਂ ਉਹ ਕਰਨ ਦੀਆਂ ਤਿਆਰੀਆਂ ਆ। ਸੋ ਜਿੱਦਾਂ ਉਹਦੀ ਗੱਲ ਆਉਂਦੀ ਆ ਨਾ ਵੀ ਥੋੜ੍ਹੇ ਚਿਰ ਨੂੰ ਕੱਲਾ ਇਨਸਾਨ ਜਿਹੜਾ ਐਜੂਕੇਟ ਮਿਲੂਗਾ, ਵੀ ਜਦੋਂ ਏਦਾਂ ਦੇ ਗੀਤ ਆਉਂਦੇ ਆ, ਜਦੋਂ ਉਹਨਾਂ ਦੇ ਬਾਰੇ ਪਤਾ ਲੱਗਦਾ ਆ,
ਤਾਂ ਉਹ ਏਦਾਂ ਹੁੰਦਾ ਆ। ਸੋ ਯਾਦ ਹੋਣਾ ਆ ਪ੍ਰਵੀਨ, ਜਦੋਂ ਮੇਰਾ ਕੀ ਕਸੂਰ ਗੀਤ ਆਇਆ ਸੀ, ਵੀਰ ਸਿੰਘ ਦਾ ਬਿਲਕੁਲ, ਲਿਖਿਆ, ਰਣਜੀਤ ਬਾਵੇ ਦਾ ਜਿਹੜਾ ਉਹ ਗਾਇਆ ਸੀ, ਉਹ ਵੀ ਬੈਨ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ ਵੀ ਨਹੀਂ ਜੀ, ਉਹ ਵੀ ਨਹੀਂ ਜਿਹੜਾ ਉਹ ਚੱਲਣ ਦੇਣਾ। ਉਹ ਚਲੋ ਮਸਲਾ ਜਿਹੜਾ ਦੂਸਰੇ ਪਾਸੇ ਦਾ ਸੀਗਾ, ਪਰ ਇਹ ਬਹੁਤ ਆਮ ਜਿਹਾ ਵਰਤਾਰਾ ਇਹ ਬਣਦਾ ਜਾ ਰਿਹਾ ਆ। ਪਰ ਆ ਖਾਸ ਕਰਕੇ ਇਹਨਾਂ ਦੋਨਾਂ ਗੀਤਾਂ ਨੂੰ ਲੈ ਕੇ ਜਿਹੜੇ ਪੰਜਾਬ ਦੇ ਹਕੂਕੀ ਹੱਕਾਂ ਦੀ ਗੱਲ ਕਰਦਾ ਆ, ਹੂੰ, ਉਹਨਾਂ ਦੇ ਉੱਤੇ ਕਿਸ ਤਰੀਕੇ ਨਾਲ ਤੇ ਕਿੰਨੀ ਜਲਦੀ ਵਾਰ ਕੀਤਾ ਗਿਆ ਆ ਭਾਰਤੀ ਜਿਹੜੀ ਸਰਕਾਰ ਦੇ ਦੁਆਰਾ, ਇਹ ਬਹੁਤ ਵੱਡੇ ਜਿਹੜੇ ਸਵਾਲ ਨੇ, ਜਿਨ੍ਹਾਂ ਦਾ ਜਵਾਬ ਜੇ ਕੋਈ ਦੇਖਦਾ ਆ, ਜੇ ਇਸ ਦੀ ਬਰੀਕੀ ਤੱਕ ਪਹੁੰਚਦਾ ਤੇ ਉਸਨੂੰ ਇਹ ਨਜ਼ਰ ਆਉਂਦਾ ਆ ਵੀ ਇਹ ਹੋਰ ਕੁਛ ਨਹੀਂ, ਲੋਕਾਂ ਦੇ ਵਿੱਚ ਸੱਚ ਦਾ ਪਸਾਰਾ ਨਾ ਫੈਲ ਜਾਵੇ, ਸੱਚ ਜੀ। ਦੀ ਰੌਸ਼ਨੀ ਜਿਹੜੀ ਉਹ ਨਾ ਆ ਜਾਵੇ, ਇਸ ਲਈ ਜਿਹੜਾ ਉਹ ਲਗਾਤਾਰ ਇਹ ਕਰ ਰਹੇ ਆ। ਰਿਹਾਈ ਵਰਗੇ ਗੀਤ, SYL ਵਰਗੇ ਗੀਤ ਆ, ਜਿਹੜੀ ਸਿੰਘਾਂ ਦੀ ਰਿਹਾਈ ਦੇ ਜਿਹੜੇ ਗੀਤ ਆ, ਉਹਨਾਂ ਦੇ ਉੱਤੇ ਇਹਨਾਂ ਨੂੰ ਕਿੰਨੀ ਢਿੱਡੀ ਪੀੜਾਂ ਜਿਹੜੀਆਂ ਉਹ ਪੈ ਰਹੀਆਂ ਨੇ। ਹਾਂਜੀ, ਬਿਲਕੁਲ, ਬਿਲਕੁਲ ਰਾਜ ਜੀ, ਔਰ ਇਹਨਾਂ ਚੀਜ਼ਾਂ ਤੇ ਇਸੇ ਮਸਲੇ ਤੇ ਜਦੋਂ ਆਪਾਂ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਹੁਣ ਬ੍ਰੇਕ ਦੇ ਲਈ ਰੁਕਾਂਗੇ ਆਪਾਂ, ਬ੍ਰੇਕ ਤੋਂ ਪਾਰ ਚਰਚਾ ਕਰਾਂਗੇ ਕਿ ਲੋਕਤੰਤਰੀ ਦੇਸ਼ ਨੂੰ ਗੀਤਾਂ ਤੋਂ ਡਰ, ਤੇ ਨਾਲੋਂ ਨਾਲ ਇਹ ਵੀ ਜਿਹੜੀ ਗੱਲ ਕਰਾਂਗੇ ਕਿ ਹੁਣ ਤੱਕ ਕਿੰਨੇ ਲੋਕਾਂ ਦੀ ਜਿਹੜੀ ਰਿਹਾਈ ਆ ਉਹ ਹੋਈ ਆ। ਪਿੱਛੇ ਜੇ ਤੁਹਾਨੂੰ ਯਾਦ ਹੋਣਾ, ਰਾਜੀਵ ਗਾਂਧੀ ਕਤਲ ਕੇਸ ਦੇ ਵਿੱਚ ਵੀ ਇੱਕ ਬੰਦੇ ਦੀ ਰਿਹਾਈ ਹੋਈ ਆ। ਯਾ ਸੋ ਇਹ ਦੋਹਰਾ ਮਾਪਦੰਡ ਆ, ਇੱਕ ਪਾਸੇ ਇੱਕ ਬਲਾਤਕਾਰੀ ਬੰਦਾ ਵਾ, ਉਹਦੇ ਤੇ ਪੱਤਰਕਾਰ ਨੂੰ ਮਾਰਨ ਦਾ ਇਲਜ਼ਾਮ ਆ, ਉਹ ਹੂੰ, ਤੁਸੀਂ 1.5 ਸਾਲ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਲਿਆਂਦਾ ਪੈਰੋਲ ਦੇ ਕੇ। ਪਰੋਲ ਦੇਤੀ। ਇੱਕ ਪਾਸੇ ਬੰਦੀ ਸਿੰਘ ਆ, ਜਿਨ੍ਹਾਂ ਨੂੰ 14-14, 15-15 ਸਾਲ ਦੀ ਸਜ਼ਾ 26-26 ਹੋਈ ਆ। ਸਾਲ ਹੋ ਗਏ। ਹੂੰ, ਹਾਂਜੀ, ਤੇ ਉਹਨਾਂ ਨੂੰ 14-15 ਸਾਲ ਦੀ ਸਜ਼ਾ ਹੋਈ ਹੈ ਤੇ ਉਹਨਾਂ ਨੇ ਦੂਣੀ-ਦੂਣੀ ਕੱਟੀ ਆ। ਈਵਨ ਕਿ ਹੂੰ। ਉਹਨਾਂ ਦਾ ਫਿਜ਼ਿਕ ਵੀ ਹੁਣ ਕਈਆਂ ਦਾ ਤਾਂ ਮੈਂਟਲੀ ਤੁਸੀਂ ਦੇਖੋਗੇ ਤਾਂ ਉਹ ਵੀ ਤਸ਼ੱਦਦ ਸਹੀ ਜੋ ਨਹੀਂ ਹੈ। ਝੱਲਿਆ ਉਹਨਾਂ ਨੇ ਇੰਨਾ। ਜੀ, ਜੀ, ਜੀ। ਬਿਲਕੁਲ। ਪ੍ਰੋਫੈਸਰ ਹੂੰ, ਦਵਿੰਦਰਪਾਲ ਭੁੱਲਰ ਨੂੰ ਤੁਸੀਂ ਦੇਖੋਗੇ, ਉਹ ਮਾਨਸਿਕ ਉਹਨਾਂ ਦਾ ਜਿਹੜਾ ਤਵਾਜ਼ਨ ਆ ਉਹ ਸਹੀ ਨਹੀਂ ਹੈ। ਉਹਨਾਂ ਨੇ ਤਸ਼ੱਦਦ ਝੱਲਿਆ, ਟਾਰਚਰ ਹੈ। ਇਸ ਤਰ੍ਹਾਂ ਬਹੁਤ ਸਾਰੇ ਸਿੰਘ ਹੋਰ ਨੇ ਜਿਹੜੇ ਫਿਜ਼ੀਕਲੀ ਉਹ ਉਹਨਾਂ ਦੇ ਸਰੀਰ ਦੇ ਵਿੱਚ ਉਹਨਾਂ ਬਲ ਨਹੀਂ ਰਿਹਾ ਹੁਣ। ਸੋ ਉਹਦੇ ਤੇ ਚਰਚਾ ਕਰਾਂਗੇ ਆਪਾਂ। ਬ੍ਰੇਕ ਦੇ ਲਈ ਰੁਕਣਾ ਪੈਣਾ। ਬ੍ਰੇਕ ਤੋਂ ਪਾਰ ਫਿਰ ਇਸੇ ਮਸਲੇ ਨੂੰ ਲੈ ਕੇ ਚਰਚਾ ਕਰਾਂਗੇ। ਜੀ, ਤੇ ਸਰੋਤੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ ਵੀ ਸਰਕਾਰ ਦੀ ਇਹ ਪਾਲਿਸੀ, ਇਹ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਵੀ ਉਸ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਜਿਹੜਾ ਉਹ ਤੁਸੀਂ ਦੇਖਦੇ ਆ, ਕੀ ਤੁਹਾਡੇ ਵਿਚਾਰ ਨੇ, ਕੀ ਰਾਏ ਨੇ ਇਹਨਾਂ ਸਾਰੀਆਂ ਚੀਜ਼ਾਂ 'ਚ, ਉਹ ਵੀ ਤੁਸੀਂ ਜ਼ਿਕਰ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408-272 5200 408272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਤੇ ਪ੍ਰਵੀਨ, ਬ੍ਰੇਕ ਤੋਂ ਪਹਿਲਾਂ ਜੇ ਕੋਈ ਕਾਲਰ ਆਪਾਂ ਉਹਨਾਂ ਨੂੰ ਲੈ ਲਈਏ ਤੇ ਫਿਰ ਆਪਾਂ ਜੀ। ਬ੍ਰੇਕ ਵੱਲ ਨੂੰ ਵੱਧਦੇ ਹਾਂ। ਹਾਂਜੀ, ਆਪਣੇ ਨਾਲ ਜੁੜ ਚੁੱਕੇ ਨੇ ਜੀ ਗੁਰਪ੍ਰੀਤ ਸਿੰਘ ਜੀ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ, ਉਸ ਤੋਂ ਬਾਅਦ ਫਿਰ ਬ੍ਰੇਕ ਵੱਲ ਵਧਾਂਗੇ। ਸ਼ਾਇਦ ਉਹ ਕਾਲ ਨੂੰ ਡ੍ਰੌਪ ਕਰ ਗਏ ਨੇ। ਆਪ ਕੋਈ ਨਹੀਂ, ਹੁਣੇ ਅਸੀਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਮਿਲਦੇ ਹਾਂ ਜੀ। ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਜੀ, ਸੋ ਜਿਨ੍ਹਾਂ ਦੀਆਂ ਕਾਲਸ ਡ੍ਰੌਪ ਹੋ ਗਈਆਂ ਉਹ ਪਲੀਜ਼ ਦੁਬਾਰਾ ਕਾਲ ਕਰ ਲੈਣ। ਨੰਬਰ ਹੈ 408-272 5200 408272 5200। USA ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਜ਼ਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408-272 5200 4082725200। ਇਹ ਆਰਟ ਕੈਂਪ ਫ੍ਰੈਜ਼ਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ
ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159900503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਸਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408272 4082725200। ਇਹ ਆਰਟ ਕੈਂਪ ਫ੍ਰੈਸਨੋ ਵਿੱਚ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਸਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਰਾਜ ਕਰਮਵੀਰ ਸਿੰਘ ਜੀ ਨੂੰ। ਉਸ ਤੋਂ ਬਾਅਦ ਚਰਚਾ ਨੂੰ ਤੋਰਦੇ ਹਾਂ ਅੱਗੇ। ਰਾਜ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ ਸਾਰਿਆਂ ਦਾ। ਧੰਨਵਾਦ ਪ੍ਰਵੀਨ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਗੱਲਬਾਤ ਜਿਹੜੀ ਆਪਾਂ ਚੱਲ ਰਹੇ ਹਾਂ ਵੀ ਭਾਰਤ ਸਰਕਾਰ ਦੇ ਦੁਆਰਾ ਜਦ ਕੋਈ ਮੁੱਦੇ ਦੀ ਗੱਲ ਹੁੰਦੀ ਆ, ਕੋਈ ਮੁੱਦਾ ਜਿਹੜਾ ਕਿ ਲੋਕਾਂ ਦੇ ਸੂਬਿਆਂ ਦੇ ਹੱਕਾਂ ਦੀ ਗੱਲ ਕਰਦਾ ਹੈ, ਉਸ ਦੇ ਉੱਤੇ ਕਿੰਨੀ ਜਲਦੀ ਜਿਹੜੀ ਲੀਕ ਫੇਰ ਦਿੱਤੀ ਜਾਂਦੀ ਆ, ਬੈਨ ਕਰ ਦਿੱਤੇ ਜਾਂਦੇ ਆ, ਉਸ ਦੇ ਉੱਤੇ ਆਪਾਂ ਚਰਚਾ ਕਰ ਰਹੇ ਹਾਂ। ਸੋ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408272 5200 ਦੇ ਉੱਤੇ। ਬਿਲਕੁਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਜੋੜਦੇ ਹਾਂ ਨਾਲ ਭੁਪਿੰਦਰ ਕੌਰ ਜੀ ਨੂੰ, ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ, ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਉਸ ਤੋਂ ਬਾਅਦ ਗੱਲਬਾਤ ਨੂੰ ਤੋਰਦੇ ਹਾਂ ਅੱਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਆ ਰੋ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਵੀਰ ਜੀ, ਪਹਿਲੀ ਗੱਲ ਇਹ ਆ ਕਿ ਆਪਾਂ ਗੁਲਾਮ ਆ। ਗੁਲਾਮਾਂ ਦਾ ਕਿੱਥੋਂ ਪਤਾ ਲੱਗਦਾ? ਇੱਥੋਂ ਹੀ ਲੱਗਦਾ ਨਾ। ਇਹ ਮੇਰੇ ਸ਼ਬਦ ਨਹੀਂ ਹੈਗੇ, ਹਨਾ। ਇਹ ਦੀਪ ਸਿੱਧੂ ਸੁਣਾ ਕੇ ਗਿਆ, ਉਹਦੇ ਸ਼ਬਦ ਬੜੇ ਗੂੰਜਦੇ ਨੇ ਕੰਨਾਂ ਦੇ ਵਿੱਚ ਕਿ ਵਾਕਈ ਅਸੀਂ ਗੁਲਾਮ ਹੀ ਆ, ਕਿ ਜੋ ਅਸੀਂ ਕੁਛ ਕਰ ਨਹੀਂ ਸਕਦੇ। ਸਾਡੇ ਗਾਣੇ ਤੱਕ ਬੈਨ ਨੇ, ਅਸੀਂ ਬੋਲ ਨਹੀਂ ਸਕਦੇ,
ਛੋਟਾ ਜਿਹਾ ਲਿਟਰੇਚਰ ਰੱਖ ਲਿਆ ਤਾਂ ਸਾਨੂੰ ਉਮਰ ਕੈਦ, ਦੂਜੇ ਪਾਸੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਤੇ 3 ਸਾਲ ਕੈਦ, ਹਨਾ। ਇਹ ਸਵੇਰੇ ਵੀ ਗੱਲ ਹੋਈ ਸੀਗੀ। ਦੂਜੀ ਗੱਲ ਜੀ ਇਹ ਕਹਿਣੀ ਆ, ਆਪਾਂ ਗੱਲਾਂ ਕਰਦੇ ਹਾਂ, ਹਰ ਰੋਜ਼ ਕਰਦੇ ਹਾਂ। ਤੁਸੀਂ ਬਿਲੀਵ ਕਰਿਓ ਕਿ ਮੈਂ ਹਰ ਰੋਜ਼ ਸੋਚਦੀ ਹਾਂ ਇਹਨਾਂ ਗੱਲਾਂ ਦਾ ਆਪਾਂ ਹੱਲ ਕਿੱਥੋਂ ਲੱਭੀਏ, ਆਪਾਂ ਹੱਲ ਕਿੱਦਾਂ ਕਰੀਏ। ਇਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ? ਆਪਾਂ ਇਹ ਸੋਚੀਏ ਜੋ ਸਾਡੇ ਨਾਲ ਹੋ ਰਿਹਾ ਉਹ ਤਾਂ ਹੋ ਰਿਹਾ, ਪਰ ਅਸੀਂ ਇਹਦੇ ਤੋਂ ਨਿਕਲਣਾ ਕਿੱਦਾਂ, ਛੁਟਕਾਰਾ ਕਿੱਦਾਂ ਪਾਉਣਾ, ਇਹਦੇ ਲਈ ਵੀ ਸਾਨੂੰ ਕੋਈ ਹੱਲ ਲੱਭਣਾ ਪੈਣਾ। ਇਕੱਲੀਆਂ ਗੱਲਾਂ ਕਰਕੇ ਨਹੀਂ ਕੁਛ ਹੋਣਾ। ਕੀ ਕਰੀਏ ਇਹਦੇ ਲਈ ਸਾਨੂੰ ਸੋਚਣਾ ਪੈਣਾ। ਥੈਂਕ ਯੂ ਵੀਰ ਜੀ ਟਾਈਮ ਦੇਣ ਲਈ। ਜੀ ਜੀ ਥੈਂਕ ਯੂ ਜੀ, ਬਿਲਕੁਲ। ਸੋ ਬੜੀ ਚੇਤਨਤਾ ਦੇ ਨਾਲ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਆਵਾਜ਼ ਲਗਾਤਾਰ ਚੱਕਦੇ ਰਹਿਣਾ ਪੈਣਾ ਆ। ਇੱਦਾਂ ਕਰਕੇ ਭਾਰਤੀ ਸਰਕਾਰ ਇਹ ਤਾਂ ਥੋੜ੍ਹੇ ਸਮੇਂ ਦੇ ਲਈ ਸੋਚ ਸਕਦੀ ਆ ਵੀ ਅਸੀਂ ਗਾਣੇ ਬੈਨ ਕਰਤੇ, ਸ਼ਾਇਦ ਲੋਕਾਂ ਦੀ ਆਵਾਜ਼ ਜਿਹੜੀ ਉਹ ਦੱਬ ਦਿੱਤੀ, ਪਰ ਜੀ। ਚਿਹਰਾ ਉਹਨਾਂ ਦਾ ਆਪਣਾ ਨੰਗਾ ਹੁੰਦਾ, ਬੇਨਕਾਬ ਹੁੰਦਾ ਬਾਹਰਲੀ ਦੁਨੀਆ ਦੇ ਵਿੱਚ ਵੀ ਤੇ ਬਾਕੀ ਲੋਕਾਂ ਨੂੰ ਵੀ। ਜਿਹੜੇ ਕੋਈ ਸੋਚਦੇ ਇਹ ਵੀ ਸੋਚਦੇ ਹੁੰਦੇ ਆ ਨਾ, ਕਈ ਵਾਰੀ ਨਾ ਇੱਕੋ ਹੀ ਗਾਣੇ ਦੇ ਉੱਤੇ, ਇੱਕੋ ਲਾਈਨ ਦੇ ਉੱਤੇ ਦੁਨੀਆ ਤੁਰੀ ਰਹਿੰਦੀ ਵੀ ਜਿਹੜੇ ਦੇਸ਼ ਦਾ ਖਾਈਏ, ਬੁਰਾ ਨਹੀਂ ਮੰਨੀਦਾ। ਭਾਈ ਜਦੋਂ ਉਹ ਬੁਰਾ ਕਰਨ ਡਈ ਆ ਤੇ ਉਹਦੇ 'ਚ ਬੁਰਾ ਮੰਗਣ ਵਾਲੀ ਥੋੜ੍ਹੀ ਗੱਲ ਆ, ਇਹਦੇ ਹੱਕਾਂ ਦੀ ਗੱਲ ਕਰਦੇ ਆ ਨਾ। ਸੋ ਉਹ ਚੀਜ਼ ਜਿਹੜੀ ਆ ਉਹ ਨਾਲ ਦੇ ਨਾਲ ਚੱਲਦੀ। ਸ਼ਾਇਦ ਉਹਨਾਂ ਨੂੰ ਵੀ ਜਿਹੜਾ ਉਹ ਸਮਝ ਆਵੇ ਵੀ ਨਹੀਂ, ਇੱਥੇ ਜਿਹੜੀ ਇਹ ਬਾਰ-ਬਾਰ ਗੱਲ ਕਹੀ ਜਾਂਦੀ ਵੀ ਕਿਉਂ ਤੁਹਾਨੂੰ ਮਾਈਨੋਰਟੀਜ਼ ਨੂੰ, ਉਹਨਾਂ ਨੂੰ ਕਿਉਂ ਇਹ ਕਹਿ ਰਹੇ ਆ ਵੀ ਕੌਮਾਂ ਗੁਲਾਮ ਨੇ, ਇਹ ਦੂਜੇ ਦਰਜੇ ਦੇ ਜਿਹੜੇ ਨਾਗਰਿਕਾਂ ਵਾਲਾ ਜਿਹੜਾ ਸਲੂਕ ਇਹਨਾਂ ਦੇ ਨਾਲ ਹੋਣਾ, ਇਹ ਕਿਉਂ ਹੁੰਦਾ ਹੈ? ਇਹਦੇ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ। ਤੇ ਅੱਜ ਇੱਕ ਕਤਲ ਹੋਏ ਕਲਾਕਾਰ ਦੇ ਗੀਤਾਂ ਤੋਂ ਇਹਨਾਂ ਨੂੰ ਡਰ ਲੱਗਦਾ ਹੈ, ਉਹਦੇ ਬੋਲਾਂ ਤੋਂ ਇਹਨਾਂ ਨੂੰ ਜਿਹੜਾ ਉਹ ਡਰ ਲੱਗ ਰਿਹਾ ਆ ਵੀ ਕਿਤੇ ਇਹ ਸੁਣ ਕੇ ਵੀ ਲੋਕ ਜਿਹੜੇ ਉਹ ਜਾਗ ਨਾ ਜਾਣ। ਬੰਦੀ ਸਿੰਘਾਂ ਦੀ ਰਿਹਾਈ, ਹੁਣ ਇਹਨਾਂ ਦੇ ਅਦਾਲਤ ਦੇ ਹਿਸਾਬ ਦੇ ਨਾਲ ਸਜ਼ਾ ਕੱਟ ਚੁੱਕੇ, ਦੋਹਰੀਆਂ ਸਜ਼ਾਵਾਂ ਜਿਹੜੀਆਂ ਕੱਟਣ ਦੇ ਬਾਵਜੂਦ ਵੀ ਉਹਨਾਂ ਨੂੰ ਨਾ ਛੱਡਣ ਵਾਲੀ ਜਿਹੜੀ ਗੱਲ ਆ, ਉਹ ਹੁਣ ਕਿੱਥੇ ਤੱਕ ਜਾਇਜ਼ ਆ ਤੇ ਉਹਦੇ ਬਾਰੇ ਗੱਲ ਕਰਨਾ ਵੀ ਕੀ ਹੁਣ ਮੁਨਾਸਿਬ ਨਹੀਂ ਆ। ਸੋ ਇਹ ਗੱਲਾਂ ਦੇ ਉੱਤੇ ਆਪਾਂ ਚਰਚਾ ਕਰ ਰਹੇ ਹਾਂ। ਸੋ ਜ਼ਰੂਰ ਸਰੋਤਿਓ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ 408-272-52-100 ਦੇ ਉੱਤੇ। ਆਪਣੇ ਨਾਲ ਅਗਲੇ ਕਾਲਰ ਜੁੜ ਚੁੱਕੇ ਨੇ ਜੀ, ਅਮਰਜੀਤ ਸਿੰਘ ਜੀ। ਉਹਨਾਂ ਨੂੰ ਵੀ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਆ। ਸਤਿ ਸ਼੍ਰੀ ਅਕਾਲ ਅਮਰਜੀਤ ਜੀ, ਤੁਸੀਂ ਆਉਣੇ ਹੋ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਹਾਲ ਚਾਲ ਤੁਹਾਡਾ ਦੋਵਾਂ ਭਰਾਵਾਂ ਦਾ ਜੀ? ਠੀਕ ਹੈ ਜੀ। ਜੀ ਠੀਕ ਹੈ। ਦੱਸ ਬੈਠੇ ਯਾਰ ਭਾਜੀ, ਪਹਿਲਾਂ ਆਪਾਂ ਸੋਚਣਾ ਪੈਣਾ ਜਿਹੜੀ ਇੰਡੀਆ ਆਪਣਾ ਦੇਸ਼ ਆ ਨਾ, ਉਹ ਥਰਡ ਵਰਲਡ ਕੰਟਰੀ ਆ ਨਾ, ਨਾ ਸੈਕੰਡ ਵਰਲਡ, ਨਾਟ ਜਿੱਦਾਂ ਆਪਾਂ ਅਮਰੀਕਾ ਫਰਸਟ ਕਲਾਸ ਜਿੱਦਾਂ ਆਉਂਦੀ ਆ ਜੀ, ਐਡਵਾਂਸ ਕੰਟਰੀਆਂ ਵਿੱਚ। ਸੋ ਗਵਰਨਮੈਂਟ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਵੀ ਕਿੱਦਾਂ ਗਰੀਬੀ ਦੂਰ ਕਰਨੀ ਹੈ ਨਾ। ਜੀ ਬਿਲਕੁਲ। ਇਹ ਪੁੱਠੇ ਪਾਸੇ ਲੱਗੇ ਆ ਨਾ। ਆਪਾਂ ਨੂੰ ਪਤਾ ਬਹੁਤ ਗਰੀਬੀ ਆਪਣੇ ਮੁਲਕ 'ਚ। ਅੱਧਿਆਂ ਲੋਕਾਂ ਤਾਂ ਮੇਰੇ ਖਿਆਲ ਰੋਜ਼ ਰੋਟੀ ਨਹੀਂ ਮਿਲਦੀ ਹੋਣੀ ਹੈ ਨਾ, ਪਤਾ ਨਹੀਂ ਕਿੱਥੋਂ ਹੌਲੀ ਹੌਲੀ ਕਿੱਦਾਂ ਮਿਹਨਤ ਕਰਕੇ ਲੱਭਦੇ ਹੋਗੇ ਨਾ। ਇਹਨਾਂ ਨੂੰ ਲੋਕਾਂ ਦਾ ਸਾਥ ਦੇਣਾ ਚਾਹੀਦਾ ਗਵਰਨਮੈਂਟ ਨੂੰ, ਏਦਾਂ ਨਹੀਂ ਉਹਨਾਂ ਦਬਾਅ ਪਾ ਕੇ ਰੱਖਣ। ਸੋ ਨੁਕਸਾਨ ਕਰ ਰਿਹਾ। ਲੋਕ ਸਾਰੇ ਚਾਹੁੰਦੇ ਆ ਵੀ ਇੰਡੀਆ ਤੋਂ ਹੀ ਬਾਹਰ ਨਿਕਲ ਜਾਈਏ, ਕੋਸ਼ਿਸ਼ ਕਰਦੇ ਸਾਰੇ। ਸੋ ਹੌਲੀ ਹੌਲੀ ਜੇ ਏਦਾਂ ਹੋਈ ਗਿਆ, ਆਪਾਂ ਨੂੰ ਪਤਾ ਹੁੰਦਾ ਬ੍ਰੇਨ ਡਰੇਨ ਹੋ ਜਾਂਦਾ ਨਾ, ਜਿੱਦਾਂ ਉਹ ਕੰਟਰੀ ਦਾ ਬ੍ਰੇਨ ਡਰੇਨ ਹੋ ਜਾਣਾ, ਜਿੱਦਾਂ ਜਿਹੜੀ ਕੰਟਰੀ ਚਾਹੁੰਦੇ ਆ ਉਹਦਾ ਬ੍ਰੇਨ ਗੇਨ ਹੋ ਜਾਂਦਾ, ਏਦਾਂ ਉਹਨਾਂ ਨੂੰ ਫਾਇਦਾ ਹੋ ਜਾਂਦਾ। ਸੋ ਇੰਡੀਆ ਨੂੰ ਨੁਕਸਾਨ ਹੁੰਦਾ ਉਸ ਟਾਈਮ, ਉਹ ਹਿਸਾਬ ਨਾਲ ਨਾ। ਨਾਲੇ ਦੂਜਾ, ਜੇ ਲੋਕ ਸਾਰੇ ਮੋਟੀਵੇਟਡ ਜਿਹੜੇ ਲੋਕ ਆ, ਜਿੱਦਾਂ ਜਿਹਨਾਂ ਹੌਸਲਾ ਜਿੱਦਾਂ ਕੋਈ ਕਰਨਾ ਮੰਗਦੇ ਆ, ਉਹ ਬਾਹਰ ਨਿਕਲਣ ਲੱਗ ਪੈਣ ਤੇ ਹੌਲੀ ਹੌਲੀ ਗਰੀਬ ਲੋਕ ਰਹਿਣੇ ਆ ਉੱਥੇ, ਜਾਂ ਅਨਮੋਟੀਵੇਟਡ ਜਿਹੜਾ ਬਾਹਲੇ ਕੁਛ ਕਰਨਾ ਨਹੀਂ ਮੰਗਦੇ ਨਾ, ਮੋਟੀਵੇਸ਼ਨ ਹੈ ਨਹੀਂ ਵੀ ਕੰਟਰੀ ਲਈ ਜਾਂ ਕੁਝ ਵੱਡਾ ਕੰਮ ਕਰੀਏ ਅਸੀਂ, ਹੈ ਨਾ। ਸੋ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਬਹੁਤ ਲੂਸ ਹੋ ਸਕਦਾ। ਹੌਲੀ ਹੌਲੀ ਅਫਰੀਕਾ ਵਾਂਗ ਬਣ ਸਕਦਾ ਇੰਡੀਆ ਜੇ ਇਹ ਹਿਸਾਬ ਨਾਲ ਤੁਰੀ ਗਏ ਨਾ। ਬਹੁਤ ਗਰੀਬੀ ਹੋ ਸਕਦੀ ਹੈ, ਨੁਕਸਾਨ ਇਹ ਕਰੀ ਜਾਂਦੇ ਗਵਰਨਮੈਂਟ ਨਾ। ਦੂਜੀ ਗੱਲ ਹੈ ਭਾਜੀ ਨਾ, ਜਿਹੜੇ ਸਿਸਟਮ ਵਿੱਚ ਨਾ ਜੇ ਕੋਈ ਪੈਸਾ ਜ਼ਿਆਦਾ, ਨਾਲੇ ਜਿਹੜਾ ਤਕੜਾ ਉਹਦੀ ਚੱਲਦੀ ਆ ਨਾ, ਉਹਨੂੰ ਉਹ ਜੇ ਕੋਈ ਮਰਜ਼ੀ ਕਰੇ ਨਾ, ਉਹ ਮਾਫ ਹੋ ਜਾਂਦਾ। ਉਹਨੂੰ ਨਹੀਂ ਗਵਰਨਮੈਂਟ ਕੋਈ ਕਰਦੀ ਨਾ ਸਜ਼ਾ ਦਿੰਦੀ ਆ। ਜਿਹੜਾ ਗਰੀਬ ਆ ਉਹ ਪਿਆ ਧੱਕਾ ਖਾਂਦਾ। ਜੀ ਹਾਂਜੀ, ਜਿਹੜਾ ਸੱਚ ਆ ਉਹਨੂੰ ਝੂਠ ਬਣਾਇਆ ਜਾਂਦਾ ਨਾ ਇੰਡੀਆ 'ਚ। ਜਿਹੜਾ ਸੱਚ ਆ ਉਹਨੂੰ ਝੂਠ ਬਣਾਇਆ ਜਾਂਦਾ, ਝੂਠ ਨੂੰ ਸੱਚ ਬਣਾਇਆ ਜਾਂਦਾ ਨਾ। ਜਿੱਦਾਂ ਹੁਣ ਤੁਸੀਂ ਗੱਲ ਕੀਤੀ IT ਸੈੱਲ ਕੰਟਰੋਲ ਕਰਦੀ ਆ, ਉਹ ਸੱਚ ਨੂੰ ਝੂਠ ਜਿੱਦਾਂ ਬਣਾਈ ਜਿੱਦਾਂ ਮਰਜ਼ੀ ਬਣਾ ਦੇਣ। ਸੋ ਸਾਰਾ ਕੁਝ ਗਵਰਨਮੈਂਟ ਨੇ ਕੰਟਰੋਲ ਕੀਤਾ ਇਸ ਟਾਈਮ ਵੀ ਲੋਕਾਂ ਨੂੰ ਦਬਾਅ ਪਾ ਕੇ ਰੱਖਣਾ। ਆਈ ਥਿੰਕ ਕੋਰਟ ਵੀ ਜਿਹੜੇ ਹੈਗੇ ਆ, ਸੁਪਰੀਮ ਕੋਰਟ ਜਾਂ ਜਿਹੜੇ ਕੋਰਟ ਹੈਗੇ, ਸਾਨੂੰ ਪਤਾ, ਸਾਨੂੰ ਤਾਂ ਨਹੀਂ ਬੜਾ ਪਤਾ, ਉਹ ਵੀ ਗਵਰਨਮੈਂਟ ਕੰਟਰੋਲ ਕੀਤੇ ਆ ਇਸ ਟਾਈਮ। ਗਵਰਨਮੈਂਟ ਨੇ ਉਹਦਾ ਵਿੱਚ ਹੱਥਿਆ ਵੀ ਲੋਕਾਂ ਨੂੰ ਕੋਈ ਇਨਸਾਫ ਨਾ ਮਿਲੇ। ਐਂਡ ਭਾਈ ਜਿਹੜੀ ਮੈਂ ਸਾਡੀ ਸ਼ੋਅ ਸੀਗੀ ਸਵੇਰੇ ਮਿੰਟੂ ਗੁਰਸਰੀਆ ਨਾਲ, ਉਹ ਮੈਂ ਜਿਹੜਾ ਆਈ ਥਿੰਕ
SHO ਜਿਹੜਾ ਪੁਲਿਸ ਅਫਸਰ ਆਇਆ ਸੀਗਾ ਮਿੱਟੂ ਨਾਲ ਜੀ ਚੰਗਾ ਚੰਗਾ ਨਾ ਉਹ ਟੀਚਰ ਵਾਲੀ ਗੱਲਾਂ ਕਰਦੇ ਰਹੇ ਨਾ ਵਧੀਆ ਆਪਾਂ ਗੱਲਾਂ ਕਰਨ ਨੂੰ ਜਿੱਦਾਂ ਸੱਚ ਜਾਣਾ ਚਾਹੀਦਾ ਬਾਹਰ ਪਰ ਜਿਹੜੇ ਸਿਸਟਮ ਵਿੱਚ ਸਾਰਾ ਕੁਝ ਦਾ ਕੰਮ ਖਰਾਬ ਹੋ ਗਿਆ ਨਾ ਕਾਨੂੰਨ ਵੀ ਹੈ ਨੀ ਗਾ ਨਾ ਕੁਛ ਹੈਗਾ ਨਾ ਕੋਰਟ ਹੈਗਾ ਨਾ ਵੀ ਨਾ ਉੱਥੇ ਚੱਲਦਾ ਨਹੀਂ ਉਹ ਕਿੱਦਾਂ ਨਾ ਜਿਹੜਾ ਨਾ ਸਹੀ ਹਿਸਾਬ ਨਾਲ ਕੰਮ ਹੋ ਸਕਦਾ ਨਾ ਸੋ ਕੰਮ ਪੂਰਾ ਖਰਾਬ ਹੋਇਆ ਗਵਰਨਮੈਂਟ ਨੇ ਸਾਰੇ ਪਾਸੇ ਕਟਵਾ ਲਿਆ ਸੋ ਉਹਨਾਂ ਨਾਲ ਸੋ ਉਸ ਹਿਸਾਬ ਨਾਲ ਚੱਲੀ ਜਾਂਦਾ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਅਮਰਜੀਤ ਜੀ ਮਿਹਰਬਾਨੀ ਤੁਹਾਨੂੰ ਜ਼ਿਆਦਾ ਪਤਾ ਵੀ ਜਿੱਦਾਂ ਹੁਣ ਮੈਂ ਤਾਂ ਆਪਦੇ ਵਿਚਾਰ ਦੇ ਸਕਦਾ ਨਹੀਂ ਬਿਲਕੁਲ ਜੀ ਵਿਚਾਰ ਹੀ ਕਰਨ ਨੂੰ ਆਪਾਂ ਸੱਥ ਕਰਦੇ ਆ ਇਹ ਜਿਹੜੀ ਹੈ ਸਾਂਝੀ ਸੱਥ ਇਸੇ ਲਈ ਆ ਵੀ ਇੱਕ ਦੂਜੇ ਦੇ ਵਿਚਾਰ ਜਿਹੜੇ ਉਹ ਆਪਾਂ ਸੁਣੀਏ ਤੇ ਗੱਲ ਕਰੀਏ ਬਾਕੀ ਗਰੀਬ ਭਾਈ ਉੱਥੇ ਜੇ ਉਹਨੂੰ ਠੀਕ ਕਰਤਾ ਮਿਡਲ ਕਲਾਸ ਨੂੰ ਥੋੜਾ ਜਿਹਾ ਤਾਂ ਚੱਕਤਾ ਤੇ ਵੋਟਾਂ ਕਿੱਦਾਂ ਬਟੋਰਨੀਆਂ ਹਰ ਵਾਰੀ ਇਹ ਲਾਰਾ ਕਿੱਦਾਂ ਲਾਉਣਾ ਵੀ ਤੁਹਾਡੀਆਂ ਗਲੀਆਂ ਬਣਾਵਾਂਗੇ ਸੜਕਾਂ ਬਣਾਵਾਂਗੇ ਸੋ ਉਹ ਚੀਜ਼ ਤਾਂ ਉਹ ਚਾਹੁੰਦੇ ਨਹੀਂ ਆ ਲੋਕ ਪੜ੍ਹ ਲਿਖ ਨਾ ਜਾਣ ਇਦਾਂ ਉਹ ਹੋਣਾ ਨਹੀਂ ਆ ਬਾਕੀ ਰਿਪਲੇਸਮੈਂਟ ਥਿਊਰੀਆਂ ਵੀ ਬਹੁਤ ਚੱਲਦੀਆਂ ਵੀ ਬ੍ਰੇਨ ਡਰੇਨ ਕਰਕੇ ਲੋਕਾਂ ਨੂੰ ਜਿਹੜੇ ਖਾਸ ਸੂਬਿਆਂ ਦੇ ਵਿੱਚ ਉਹਨਾਂ ਨੂੰ ਉੱਥੋਂ ਬਾਹਰ ਕੱਢੋ ਤੇ ਉਹਦੀ ਥਾਂ ਦੇ ਉੱਤੇ ਕੋਈ ਹੋਰ ਉੱਥੇ ਲੈ ਕੇ ਆਓ ਸੋ ਬਹੁਤ ਕੁਝ ਜਿਹੜਾ ਨਾਲ ਦੇ ਨਾਲ ਪੈਰਲਲੀ ਜਿਹੜਾ ਉਹ ਚੱਲ ਰਿਹਾ ਹੁੰਦਾ ਸੋ ਤੇ ਤੁਸੀਂ ਵੀ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 ਦੇ ਉੱਤੇ ਸਾਡੇ ਅਗਲੇ ਕਾਲਰ ਨੇ ਜੀ ਗੁਰਸ਼ਰਨ ਸਿੰਘ ਜੀ ਸਤਿ ਸ਼੍ਰੀ ਅਕਾਲ ਗੁਰਸ਼ਰਨ ਜੀ ਤੁਸੀਂ ਆਉਣੇ ਰਹੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਜੋ ਅੱਜ ਸਾਂਝੀ ਸੱਥ ਦੇ ਵਿੱਚ ਤੁਸੀਂ ਵਿਸ਼ਾ ਲੈ ਕੇ ਆਏ ਜੀ ਇਹ ਵਿਸ਼ਾ ਬੜਾ ਗੰਭੀਰ ਆ ਤੇ ਇਸ ਤਰ੍ਹਾਂ ਲੱਗਦਾ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਨੂੰ ਟੋਟਿਆਂ ਵੱਲ ਲੈ ਕੇ ਜਾਏਗਾ ਜੀ ਜੀ ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ ਵਿੱਚ ਵੇਖਿਆ ਹਾਂਜੀ ਕਿ ਇੱਕ ਸਰਕਾਰ ਦੇ 90 ਦਿਨਾਂ ਬਾਅਦ ਜੀ ਐਸਾ ਬੰਦਾ ਜਿੱਤਿਆ ਜਿਸ ਦੀ ਵਿਚਾਰਧਾਰਾ ਸਾਰਿਆਂ ਨਾਲੋਂ ਵੱਖਰੀ ਸੀ ਉਸਦੇ ਕਾਰਨ ਕੀ ਆ ਉਸਦੇ ਕਾਰਨ ਇਹ ਆ ਵੀ ਘੱਟ ਗਿਣਤੀਆਂ ਦੇ ਤਸ਼ੱਦਦ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਣੀ ਪਾਣੀਆਂ ਦਾ ਮਸਲਾ ਹੋ ਗਿਆ ਜੀ ਜਾਂ ਜਿਹੜਾ ਵੀ ਆਦਮੀ ਪੰਜਾਬ ਦੀ ਕੋਈ ਗੱਲ ਕਰਦਾ ਵਾ ਜਾਂ ਦੀਪ ਸਿੱਧੂ ਦੀ ਮੌਤ ਦਾ ਮਨ ਵਿੱਚ ਰੋਸ ਸਿੱਧੂ ਮੂਸੇਵਾਲੇ ਦੀ ਮੌਤ ਦਾ ਮਨ ਵਿੱਚ ਰੋਸ ਇਹ ਸਾਰੀਆਂ ਗੱਲਾਂ ਵੇਖੋ ਮੈਂ ਇਹ ਸਮਝਦਾ ਵੀ ਪੰਜਾਬ ਦੇ ਵਿੱਚ ਲੋਕਾਂ ਦੀ ਮਾਨਸਿਕਤਾ ਨੂੰ ਜਿਹੜਾ ਚੇਂਜ ਕਰ ਰਹੀਆਂ ਤਬਦੀਲੀ ਦਾ ਸੰਕੇਤ ਆ ਇਹ ਅਸਲ ਦੇ ਵਿੱਚ ਕਿਉਂਕਿ ਪਹਿਲਾਂ ਸਾਡੇ ਲੋਕ ਅਸੀਂ ਸਮਝਦੇ ਹਾਂ ਕਿ ਪਹਿਲਾਂ ਪੰਜਾਬ ਦੇ ਲੋਕ ਕਦੀ ਇਸ ਪਾਸੇ ਵੱਲ ਸੋਚਦੇ ਹੀ ਨਹੀਂ ਸੀ ਪਰ ਹੁਣ ਸਮਾਂ ਇੱਕ ਐਸਾ ਕਰਵਟ ਲੈ ਰਿਹਾ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਜਾਂ ਪੰਜਾਬ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਲੋਕਾਂ ਨੂੰ ਲੱਗਦਾ ਸੀਗਾ ਵੀ ਵੱਡਾ ਸਾਨੂੰ ਇਹ ਕੋਈ ਰਿਲੀਫ ਮਿਲਣ ਵਾਲਾ ਪਰ ਜਿਸ ਤਰ੍ਹਾਂ ਦੇ ਫੈਸਲੇ ਲੈ ਰਿਹਾ ਜਿਸ ਤਰ੍ਹਾਂ ਦੇ ਲੋਕਾਂ ਦੂਜਿਆਂ ਲੋਕਾਂ ਨੂੰ ਅੱਗੇ ਲੈ ਕੇ ਜਾ ਰਹੇ ਆ ਜਾਂ ਉਹ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਜਾ ਰਹੀ ਆ ਇਹ ਸਾਰੀਆਂ ਗੱਲਾਂ ਦੇ ਵਿੱਚ ਇੱਕ ਨਾ ਵੱਖਵਾਦ ਦੀ ਭਾਵਨਾ ਜਿਹੜੀ ਆ ਲੋਕਾਂ ਦੇ ਮਨਾਂ ਦੇ ਵਿੱਚ ਤਬਦੀਲ ਜਿਹੜੀ ਆ ਉਹ ਲਿਆ ਰਹੀ ਆ ਜੀ ਇਹ ਅੱਗੇ ਨਹੀਂ ਸੀ ਇਹ ਗੱਲਾਂ ਹੁੰਦੀਆਂ ਇਹ ਇਸ ਕਰਕੇ ਆਮ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਆਉਣੀ ਸ਼ੁਰੂ ਹੋ ਗਈ ਆ ਕਿ ਹਰ ਬੰਦੇ ਨੂੰ ਆਪਣਾ ਘਰ ਚਾਹੀਦਾ ਜਿੱਦਾਂ ਤਾਮਿਲਨਾਡੂ ਦੇ ਮੰਤਰੀ ਨੇ ਇਹ ਗੱਲ ਕਹੀ ਆ ਜੀ ਚਾਹੇ ਉਹ ਟੈਕਸਾਂ ਦੀ ਗੱਲ ਹੁਣ ਟੈਕਸਾਂ ਦੀ ਗੱਲ ਵੀ ਆ ਇਹ ਟੈਕਸਾਂ ਦੀ ਗੱਲ ਜੇ ਪੰਜਾਬ ਨੂੰ ਪੰਜਾਬ ਵਿੱਚੋਂ ਟੈਕਸ ਕਰਾਇਆ ਜਾਣਾ ਤੇ ਵਰਤਣਾ ਤੁਸੀਂ ਸੈਂਟਰ ਵਾਲਿਆਂ ਨੇ ਤੇ ਪੰਜਾਬ ਨੂੰ ਦੇਣਾ ਕੋਈ ਨਹੀਂ ਤੇ ਕਹੂਗਾ ਕੀ ਮਤਲਬ ਕਿਹੜੀ ਚੀਜ਼ ਦੇ ਉੱਤੇ ਬੰਦਾ ਕਹੂਗਾ ਵੀ ਸਾਡਾ ਹੀ ਪੈਸਾ ਸਾਨੂੰ ਹੀ ਨਹੀਂ ਮਿਲਦਾ ਅਸੀਂ ਕਰੀਏ ਹੱਕ ਹੀ ਨਹੀਂ ਜਦੋਂ ਛੱਡਿਆ ਕੋਈ ਜਿਹੜਾ ਨਾ ਇਹ ਸਮਾਂ ਬੜਾ ਗੰਭੀਰ ਸਥਿਤੀ ਵੱਲ ਵੱਧਦਾ ਉਹ ਲੋਕ ਸਮਝਦੇ ਆ ਵੀ ਸ਼ਾਇਦ ਅਸੀਂ ਕਿਸੇ ਦੇ ਗਾਣਿਆਂ 'ਚ ਬੈਨ ਕਰ ਦਾਂਗੇ ਜਿਹੜੇ ਲੋਕ ਚੰਗਾ ਸਮਾਜ ਦੀ ਸੇਵਾ ਕਰਦੇ ਆ ਉਹਨਾਂ ਨੂੰ ਅਸੀਂ ਬੈਨ ਕਰ ਦਾਂਗੇ ਤੇ ਲੋਕਾਂ ਦੇ ਵਿੱਚ ਉਹਨੂੰ ਦਬਾ ਲਾਂਗੇ ਪਰ ਅਸਲ ਦੇ ਵਿੱਚ ਸਾਡੀ ਮਾਨਸਿਕਤਾ ਜਿਹੜੀ ਆ ਦੂਜਿਆਂ ਨਾਲ ਉਹ ਹੀ ਵੱਖਰੀ ਆ ਤੇ ਜਿਹੜੀ ਚੀਜ਼ ਦੀ ਬਲੈਕ ਹੋਣ ਲੱਗਦੀ ਆ ਨਾ ਜਿੱਦਾਂ ਸੀਮੈਂਟ ਦੀ ਜਦੋਂ ਬਲੈਕ ਹੁੰਦੀ ਸੀ ਤੇ ਲੋਕ 30 ਦੀ ਬੋਰੀਆਂ ਉਹਨੂੰ ਜ਼ਿਆਦਾ ਲਿਆਉਂਦੇ ਸੀਗੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲੈ ਆਈ ਉਹਦਾ ਕੋਈ ਨਾ ਕੋਈ ਰਾਹ ਲੱਭੇ ਜੀ ਕਿਉਂਕਿ ਜਿੰਨਾ ਇਹ ਦਬਾਉਣਗੇ ਉਹਨਾਂ ਜਿੱਦਾਂ ਗੇਂਦ ਨੂੰ ਦਬਾਈਦਾ ਉਹਨੇ ਜਿਹੜੀ ਵੱਧ ਜਿਹੜੀ ਤਾਂ ਉਹਨੂੰ ਬੋਲਦੀ ਜੀ ਇਸ ਕਰਕੇ ਇਹ ਸਰਕਾਰ ਦੀ ਜਿਹੜੀ ਨੀਤੀ ਆ ਮੈਂ ਸਮਝਦਾ ਬਹੁਤ ਹੀ ਚੰਗੀ ਨਹੀਂ ਇਹ ਆਮ ਲੋਕਾਂ ਦੇ ਮਨ ਦੇ ਵਿੱਚ ਜਿਹੜੀ ਤਬਦੀਲੀ ਦਾ ਸੰਕੇਤ ਆ ਨਾ ਇਹ ਇਸ ਚੀਜ਼ਾਂ ਵਾਲੀ ਇਸ਼ਾਰਾ ਕਰ ਰਿਹਾ ਕਿ ਲੋਕ ਜੋ ਸਟੇਟ ਦੀਆਂ ਏਜੰਸੀਆਂ ਜਾਂ ਸਟੇਟ ਦੇ ਲੋਕ ਜਾਂ ਸੈਂਟਰ ਗਵਰਨਮੈਂਟ ਦੇ ਲੋਕ ਅਧੀਨ ਆ ਜਿਹੜੇ ਕੰਮ ਕਰ ਰਹੇ ਲੋਕ ਉਹਨਾਂ ਤੋਂ ਨਾ ਖੁਸ਼ ਨੇ ਲੋਕ ਜੀ ਠੀਕ ਹੈ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਤੇ ਅਗਲੇ ਕਾਲਰ ਉਹਨਾਂ ਵੱਲ ਵਧਦੇ ਹਾਂ ਹਾਂਜੀ ਸਾਡੇ ਅਗਲੇ ਕਾਲਰ ਨੇ ਜੀ ਵਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਇਸ ਟੌਪਿਕ ਬਾਰੇ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਦੇਖੋ ਸਾਡੇ ਕੋਲ ਇੱਕ ਅਦਾਰਾ ਸੀ ਜਾਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਜਿਹਨੂੰ ਕਿਹਾ ਜਾਂਦਾ SGPC ਦੇਖੋ ਸਾਡਾ ਉਹ ਜਿਹੜਾ ਅਦਾਰਾ ਗਲਤ ਹੱਥਾਂ ਵਿੱਚ ਚਲਾ ਗਿਆ
ਇਹ ਕੱਲਾ ਇਹੀ ਨਾ ਆਪਾਂ ਸਿੱਖਾਂ ਦੀ ਗਿਣੀਏ ਕਿ ਸਿਰਫ ਇਹੀ ਕਾਰਨ ਹੋਇਆ ਕਿ ਹਨਾ, ਹੋਰ ਵੀ ਬਹੁਤ ਚੀਜ਼ਾਂ ਦੇ ਵਿੱਚ ਜੇ ਗਿਣੀਏ ਸਾਨੂੰ ਬਹੁਤ ਘਾਟੇ ਪਏ। ਜੇ ਉਹ ਸਾਡਾ ਅਦਾਰਾ ਸਹੀ ਹੱਥਾਂ ਵਿੱਚ ਹੁੰਦਾ ਤਾਂ ਕੱਲਾ ਸਿੱਖਾਂ ਦਾ ਨਹੀਂ, ਪੂਰੇ ਪੰਜਾਬ ਦੀਆਂ ਮੰਗਾਂ ਬਾਰੇ ਅਸੀਂ ਫਿਰ ਉੱਚੇ ਪੱਧਰ ਤੇ ਆਪਣੀ ਗੱਲ ਬੁਲੰਦ ਕਰ ਸਕਦੇ ਸੀ। ਕਿਸੇ ਕੌਮ ਨੂੰ ਖਤਮ ਕਰਨਾ ਹੋਵੇ, ਤੁਸੀਂ ਸੌਖੇ ਸੋਚ ਸਕਦੇ ਕਿ ਕਿਹੜੀਆਂ ਚੀਜ਼ਾਂ ਉਹਨਾਂ, ਦੇਖੋ ਪਾਣੀ ਹੁੰਦਾ ਉਹ ਖਤਮ ਕਰ ਦਿਓ, ਹਵਾ ਹੁੰਦੀ ਆ ਉਹ ਖਰਾਬ ਕਰ ਦਿਓ, ਜਾਂ ਬੋਲੀ ਖੋਲੋ, ਉਹ ਕੌਮ ਖਤਮ ਹੋ ਜਾਂਦੀ ਆ। ਹੁਣ ਠੀਕ ਹੈ, ਅਸੀਂ ਸਾਰੇ ਗੱਲਾਂ ਕਰਦੇ ਹਾਂ, ਰੇਡੀਓ ਤੇ ਵੀ ਇਹਦੇ ਬਾਰੇ ਡਿਸਕਸ਼ਨ ਕਰਦੇ ਹਾਂ। ਸਾਡੇ ਵੱਲੋਂ ਇੱਕ ਭਾਈ ਰਣਜੀਤ ਸਿੰਘ ਜਿਹੜੇ ਪਹਿਲੇ ਸਾਬਕਾ ਜਥੇਦਾਰ ਆ, ਉਹ ਹਰ ਵਾਰੀ ਖੜਦੇ ਆ। ਅਸੀਂ ਕਿੰਨਾ ਕੁ ਸਾਥ ਦਿੰਦੇ ਉਹਨਾਂ ਦਾ? ਗੱਲਾਂ ਤਾਂ ਆਪਾਂ ਚਲੋ ਠੀਕ ਹੈ ਕਰਦੇ ਹਾਂ, ਤੇ ਕਿੰਨਾ ਕੁ ਅਸੀਂ ਸਾਥ ਦਿੰਦੇ ਹਾਂ? ਤੇ ਹਾਲੇ ਹੋਰ ਕਈ ਕੌਮਾਂ ਆ, ਜਾਂ ਮੈਂ ਉਹ ਗੱਲ ਜਾਤੀਵਾਦ ਚ ਪੈਣਾ ਨਹੀਂ ਚਾਹੁੰਦਾ, ਹੋਰ ਕੋਈ ਨਸਲ ਦੇਖੋ, ਉਹ ਕੋਈ ਗੱਲ ਹੋਵੇ ਉਹ ਬੜੀ ਜਲਦੀ ਇਕੱਠੇ ਹੋ ਜਾਂਦੇ ਆ। ਸਾਡੇ ਕੋਈ ਜੱਟ ਭਰਾ ਕਹਿ ਲਓ, ਮੈਂ ਇੱਕ ਸਿਰਫ ਐਗਜ਼ਾਮਪਲ ਦੇਣ ਲਈ ਕਹਿ ਰਿਹਾ, ਕੋਈ ਲੜਾਈ ਹੁੰਦੀ ਆ, ਉਹ ਤੀਜਾ ਬੰਦਾ ਪਤਾ ਕੀ ਕਹਿੰਦਾ? ਜੱਟਾਂ ਦਾ ਹੀ ਹੁੰਦਾ ਆ, ਉਹ ਪੈਲਣ ਦੇ ਛਿੱਤਰ ਇਹਦੇ। ਸਾਡੇ ਚ ਇਹ ਚੀਜ਼ ਦੇ ਏਕੇ ਵੀ ਬਹੁਤ ਜ਼ਿਆਦਾ ਘਟ ਗਏ ਆ। ਤੇ ਬਾਕੀ ਮੇਨ ਕਾਰਨ ਮੈਂ ਤਾਂ ਇਹ ਕਹਿਣਾ ਜੀ, SGPC ਜਿਹੜਾ ਸਾਡੇ ਹੱਥਾਂ ਚੋਂ ਚੱਲ ਗਈ, ਕੱਲਾ ਉਹਨੇ ਸਿੱਖਾਂ ਦੀਆਂ ਮੰਗਾਂ ਨਹੀਂ, ਹੁਣ ਕੈਪਟਨ ਸਰਕਾਰ ਆਈ, ਬਾਦਲ ਸਰਕਾਰ ਆਈ, ਇਹਨਾਂ ਦੀ ਵੀ ਮੇਰੇ ਹਿਸਾਬ ਨਾਲ ਮੈਂ ਸੋਚਦਾ ਕਿ ਉਸ ਸਾਡੀ SGPC ਦੀ ਇੰਨੀ ਕੁ ਪਾਵਰ ਸੀ ਜਾਂ ਪਹੁੰਚ ਸੀ ਕਿ ਇਹ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਵੀ ਗਲਤ ਕੋਈ ਨੀਤੀਆਂ ਦੇ ਕੋਈ ਵੀ ਗਲਤ ਪਾਸੇ ਨੂੰ ਕੋਈ ਕਦਮ ਉਠਾ ਨਹੀਂ ਸਕਦੀਆਂ। ਹਾਂਜੀ ਬਿਲਕੁਲ। ਤੇ ਮੇਰੇ ਹਿਸਾਬ ਨਾਲ ਉਹ ਜਿਹੜਾ ਅਦਾਰਾ ਸਾਡੇ ਹੱਥੋਂ ਖੁੱਸ ਗਿਆ, ਇਹ ਸਾਰੀਆਂ ਗੱਲਾਂ ਦਾ ਇਹੀ ਵੱਡਾ ਮੈਂ ਤਾਂ ਕਾਰਨ ਸਮਝਦਾ ਹਾਂ। ਤੇ ਬਾਕੀ ਵੱਧ ਤੋਂ ਵੱਧ ਉਹਨਾਂ ਦਾ ਸਾਥ ਦਿਓ। ਸਾਡੇ ਵੱਲੋਂ ਭਾਈ ਰਣਜੀਤ ਸਿੰਘ ਹੀ ਖੜਦੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਕਿਸੇ ਥਾਂ ਤੇ ਉੱਚੇ ਅਹੁਦੇ ਤੇ ਪਹੁੰਚਾਇਆ ਜਾਵੇ, ਤਾਂ ਇਹਨਾਂ ਕੋਲੋਂ ਜੋ ਪ੍ਰਬੰਧ ਆ ਬਾਦਲ ਪਰਿਵਾਰ ਤੋਂ ਛਡਾਇਆ ਜਾਵੇ, ਗਲਬਾ ਜਿਹੜਾ ਇਹਨਾਂ ਦਾ ਹਟੇ ਉੱਥੋਂ। ਫਿਰ ਹੀ ਮੇਰੇ ਲੱਗਦਾ ਕਿ ਕੁਛ ਨਾ ਕੁਛ ਹੱਲ ਹੋ ਸਕਦਾ ਇਹਨਾਂ ਚੀਜ਼ਾਂ ਦਾ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਰਾਏ। ਸਤਿ ਸ਼੍ਰੀ ਅਕਾਲ ਜੀ। SGPC ਦੀਆਂ ਮੈਨੂੰ ਲੱਗਦਾ ਪ੍ਰਵੀਨ ਇਲੈਕਸ਼ਨਾਂ ਹੋਇਆ ਨੂੰ ਵੀ ਹੁਣ ਤਾਂ ਕਾਫੀ ਬਰੇ 2017 ਚ ਸ਼ਾਇਦ ਲਾਸਟ ਕਿਤੇ ਉਸ ਤੋਂ ਵੀ ਪਹਿਲਾਂ ਜਿਹੜੀਆਂ ਕਿਤੇ ਹੋਈਆਂ ਸੀਗੀਆਂ। ਸੋ ਤੁਸੀਂ ਦੇਖੋ ਵੀ ਉਹ ਇਲੈਕਸ਼ਨ ਕਰਵਾਉਂਦੇ ਹੀ ਨਹੀਂ ਆ, ਕਿਉਂਕਿ ਪ੍ਰਾਈਮ ਮਿਨਿਸਟਰ ਦੇ ਅੰਡਰ ਆਉਂਦੀ ਹੈ ਇਸ ਦੇ ਉੱਤੇ ਜਿਹੜੀਆਂ ਇਲੈਕਸ਼ਨਾਂ ਕਰਾਉਣਾ। ਤੇ ਉਹ ਪਤਾ ਨਹੀਂ ਕਿਹੜੇ ਚੀਜ਼ ਦੇ ਜਿਹੜੇ ਇੰਤਜ਼ਾਰ ਦੇ ਵਿੱਚ ਆ, ਵੀ ਉਹ ਸੋਚਦੇ ਵੀ ਸ਼ਾਇਦ ਕੁਛ ਅਜਿਹੇ ਚਿਹਰੇ ਜਿਹੜੇ ਉਹ ਆਪਾਂ ਤਿਆਰ ਕਰ ਲਈਏ। ਹੁਣ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਗੀਤ ਦੀ ਪ੍ਰਵੀਨ ਗੱਲ ਕਰਦੇ ਹਾਂ, ਸਵਾਲ ਉੱਠੇ ਇਸ ਦੇ ਉੱਤੇ, ਵਾਜਿਬ ਉੱਠੇ, ਕਿਉਂਕਿ ਇਸ ਵਾਰ ਬਾਦਲ ਦਲ ਦੇ ਵੱਲੋਂ ਇਸੇ ਹੀ ਤਰਜ ਨੂੰ ਲੈ ਕੇ ਆਪਣੇ ਜਿਹੜੇ ਆ ਉਹ ਕੈਂਡੀਡੇਟ ਉਤਾਰੇ ਗਏ। ਰਾਜੋਆਣੇ ਹੁਣਾਂ ਦੀ ਜਿਹੜੀ ਆ ਭੈਣ, ਉਸ ਨੂੰ ਜਿਹੜਾ ਆ ਮੈਦਾਨ ਦੇ ਵਿੱਚ ਉਤਾਰਿਆ ਗਿਆ। ਪਰ ਲੋਕਾਂ ਨੇ ਉਦੋਂ ਨਾਲ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ, ਭਾਈ ਤੁਸੀਂ ਤਾਂ ਉਦੋਂ ਕੇਂਦਰ ਦੀਆਂ ਸਰਕਾਰਾਂ ਦੇ ਵਿੱਚ ਨਾਲ ਰਹੇ, ਤੁਹਾਡੇ ਆਪਣੇ MP ਜਿਹੜੇ ਉਹ ਕਿੰਨੇ ਇਸ ਦੇ ਬਾਬਤ ਜਿਹੜੇ ਰਹੇ ਆ, ਉਦੋਂ ਕੀ ਗੱਲ ਹੋਈ, ਉਦੋਂ ਤੁਸੀਂ ਕਿਉਂ ਨਹੀਂ ਇਹ ਚੀਜ਼ਾਂ ਕਰਵਾ ਸਕੇ, ਤੇ ਇਸ ਵਾਰ ਕੀ ਜਿਤਾ ਕੇ ਇਹ ਚੀਜ਼ ਜਿਹੜੀ ਉਹ ਬਣੂਗੀ। ਚਲੋ ਆਵਾਜ਼ ਚੱਕਣੀ, ਹਰ ਵਾਰੀ ਗੱਲ ਕਰਨੀ, ਉਹ ਇੱਕ ਚੰਗੀ ਗੱਲ ਆ, ਉਸ ਤੋਂ ਪਿੱਛੇ ਨਹੀਂ ਹੋਣਾ ਚਾਹੀਦਾ। ਜਿਹੜਾ ਵੀ ਚੱਕੇ ਉਹਦਾ ਆਪਾਂ ਨੂੰ ਸਵਾਗਤ ਹੀ ਜਿਹੜਾ ਉਹ ਕਰਨਾ ਚਾਹੀਦਾ ਆ, ਵੀ ਚਲੋ ਐਟਲੀਸਟ ਕੋਈ ਹੱਕ ਦੀ ਗੱਲ ਜਿਹੜੀ ਇਸ ਦੇ ਵਿੱਚ ਕਰ ਰਿਹਾ ਹੈਗਾ ਆ। ਪਰ ਸਵਾਲ ਜਿਹੜੇ ਇਸ ਦੇ ਵਿੱਚ ਫਿਰ ਪੋਲੀਟਿਕਸ ਦੇ ਨਾਲ ਆ ਜਾਂਦੇ ਆ, ਵੀ ਇਹਨਾਂ ਮਸਲਿਆਂ ਦੇ ਹੱਲ ਇਹ ਕਦੀ ਆਪ ਹੀ ਹੁਣ ਲੋਕ ਕਹਿੰਦੇ ਆ, ਆਪਣੇ ਮੂੰਹੋਂ ਕਹਿੰਦੇ ਆ ਲੋਕ, ਵੀ ਇਹ ਚਾਹੁੰਦੇ ਨਹੀਂ ਆ ਵੀ ਇਹਨਾਂ ਮਸਲਿਆਂ ਦੇ ਹੱਲ ਹੋਣ, ਅਸੀਂ ਫਿਰ ਬਾਅਦ ਚ ਰਾਜਨੀਤੀ ਨਹੀਂ ਤਾਂ ਫਿਰ ਕਿੱਦਾਂ ਜਿਹੜੀ ਉਸ ਦੇ ਵਿੱਚ ਕਰਾਂਗੇ। ਸੋ ਇਹ ਲੋਕਾਂ ਨੂੰ ਵੀ ਇਸ ਦੇ ਵਿੱਚ ਸਮਝਣ ਦੀ ਜ਼ਰੂਰਤ ਆ। ਚਲੋ ਹੁਣ ਉਮੀਦ ਕਰਦੇ ਆ ਵੀ ਅਗਲੀ ਵਾਰੀ ਜਦੋਂ ਵੀ ਕਿਤੇ SGPC ਦੀਆਂ ਚੋਣਾਂ ਹੁੰਦੀਆਂ ਆ, ਤੇ ਕੁਛ ਅਜਿਹੇ ਲੋਕ SGPC ਦੇ ਵਿੱਚ ਲਿਆਂਦੇ ਜਾਣ ਜਿਹੜੇ ਅਸਲ ਦੇ ਵਿੱਚ ਸਿੱਖਾਂ ਦੀ ਸਿੱਖੀ ਦੇ ਪ੍ਰਚਾਰ ਦੇ ਲਈ ਜਿਹੜਾ ਆ ਉਹ ਵਚਨਬੱਧਤਾ ਦੇ ਨਾਲ ਕੰਮ ਕਰੇ। ਹਾਂਜੀ ਬਿਲਕੁਲ ਬਿਲਕੁਲ। ਅਦਾਰੇ ਤਾਂ ਦੇਖੋ, ਤੁਹਾਡੇ ਅਦਾਰੇ ਤਾਂ ਉਹ ਇਹੋ ਜਿਹੇ ਹੋਣੇ ਚਾਹੀਦੇ ਨੇ, ਖਾਸ ਕਰਕੇ ਜਿਵੇਂ SGPC ਦੀ ਭਾਜੀ ਹੋਰਾਂ ਨੇ ਗੱਲ ਕੀਤੀ ਆ ਵੀ ਉਹ ਆਜ਼ਾਦ ਹੋਣੇ ਚਾਹੀਦੇ, ਔਰ ਉਹ ਤੁਹਾਡੇ ਤਰਸਮਾਨ ਹੋ ਕੇ ਗੱਲ ਕਰਨ। ਇਹ ਨਾ ਹੋਵੇ ਕਿ ਤੁਸੀਂ ਆਪਦੇ ਹੱਕ ਹਕੂਕਾਂ ਦੇ ਲਈ ਲੜੀ ਜਾਂਦੇ ਹੋਵੋ, ਤੁਹਾਡੇ ਤੇ ਜ਼ਬਰ ਹੋ ਰਿਹਾ ਹੋਵੇ ਤੇ ਅਦਾਰਿਆਂ ਦੇ ਵਿੱਚ ਤੁਹਾਡੀ ਗੱਲ ਕਰਨ ਵਾਲਾ ਕੋਈ ਬੰਦਾ ਹੋਵੇ ਨਾ, ਇਹ ਤਾਂ ਬਹੁਤ ਗਲਤ ਗੱਲ ਆ। ਪਰ ਕਮਾਲ ਦੀ ਗੱਲ ਇਹ ਹੈ ਵੀ ਮੈਂ ਇੱਕ ਦੋ ਹੋਰ ਜਿਹੜੇ ਲੇਖਕ ਨੇ ਉਹਨਾਂ ਨੂੰ ਵੀ ਪੜ੍ਹ ਰਿਹਾ ਸੀਗਾ ਵੀ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਤਾਂ ਦੇਣੀ ਦੂਰ ਦੀ ਗੱਲ, ਤੁਸੀਂ ਉਹਦਾ ਗਾਣਾ ਵੀ ਜਿਹੜਾ ਉਹ ਸੁਣ ਕੇ ਰਾਜੀ ਨਹੀਂ ਹੈ। ਉਹਨਾਂ ਲੋਕਾਂ ਦੇ ਨਾਮ, ਉਹਨਾਂ ਦੇ ਨਾਮ ਸੁਣ ਕੇ ਵੀ ਰਾਜੀ ਨਹੀਂ, ਤੁਸੀਂ ਉਹਨਾਂ ਦੇ ਨਾਮ ਸੁਣ ਕੇ ਵੀ ਰਾਜੀ ਨਹੀਂ। ਦੂਜੀ ਗੱਲ ਇਹ ਵੀ ਪਾਣੀ ਦਾ ਮਸਲਾ, ਤੁਸੀਂ ਕਹਿੰਦੇ ਕਿ ਪਾਣੀ ਪੰਜਾਬ ਦਾ ਹੈ,
ਤੇ ਤੁਸੀਂ ਪਾਣੀ ਤਾਂ ਦੇਣਾ ਦੂਰ ਦੀ ਗੱਲ, ਪਾਣੀ ਤੇ ਗਾਣਾ ਜਿਹੜਾ ਆਉਂਦਾ ਉਹ ਵੀ ਸੁਣ ਕੇ ਰਾਜੀ ਨਹੀਂ ਹੈ, ਤੇ ਫਿਰ ਤੁਸੀਂ ਹੱਕ ਕਦੋਂ ਦਿਓਗੇ? ਸੋ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਜਿਹੜੇ ਬੰਦੇ ਤੁਹਾਡੀ ਤਰਜਮਾਨੀ ਕਰਦਾ ਗੀਤ, ਤੁਹਾਡੇ ਹੱਕ ਹਕੂਕਾਂ ਦੀ ਗੱਲ ਕਰਦਾ ਗੀਤ ਨਹੀਂ ਚੱਲਣ ਦੇ ਰਹੇ, ਉਹ ਕੱਲ ਨੂੰ ਤੁਹਾਡੇ ਜਿਹੜੇ ਹੱਕ, ਅਸਲ ਹੱਕ ਆ, ਉਹ ਤੁਹਾਨੂੰ ਕਿੱਥੋਂ ਦੇ ਦੇਣਗੇ? ਕਿਸਾਨੀ ਅੰਦੋਲਨ ਨੇ ਇਸ ਬਾਬਤ ਸੋਹਣਾ ਕੰਮ ਕੀਤਾ ਸੀ, ਲੋਕਾਂ ਨੂੰ ਚਿਣਗ ਵੀ ਲਾਈ ਹੈ, ਜਾਗ ਵੀ ਲਾਈ ਹੈ, ਲੋਕ ਮਸਲਿਆਂ ਤੇ ਆਉਣ ਵੀ ਲੱਗ ਪਏ ਨੇ। ਪਰ ਫਿਰ ਵੀ ਸਾਡੇ ਹਜੇ ਕਈ ਲੋਕ ਇਹੋ ਜਿਹੇ ਨੇ ਜਿਹੜੇ ਬਹੁਤ ਵੱਡੇ ਭੁਲੇਖੇ ਦੇ ਵਿੱਚ ਵਿਚਰ ਰਹੇ ਨੇ। ਆ ਜਿਹੜਾ ਹੁਣ 2 ਪਾਬੰਦੀਆਂ ਲੱਗੀਆਂ, ਸ਼ਾਇਦ ਹੁਣ ਉਹਨਾਂ ਨੂੰ ਇਹ ਪਤਾ ਲੱਗੂਗਾ ਕਿ ਜਿਹੜਾ ਦੇਸ਼ ਪ੍ਰੇਮ ਹੈ ਉਹ ਇੱਕ ਡਿਫਰੈਂਟ ਗੱਲ ਆ, ਪਰ ਸਟੇਟਾਂ ਦਾ ਜ਼ਬਰ ਤੇ ਸਰਕਾਰਾਂ ਦੀ ਕਾਣੀ ਨੀਤੀ, ਦੋਹਰੀ ਦੋਗਲਾਪਣ, ਇਹ ਇੱਕ ਹੋਰ ਗੱਲ ਆ। ਸੋ ਆਪਣੇ ਨਾਲ ਜੁੜ ਚੁੱਕੇ ਨੇ ਜਸਪਾਲ ਸਿੰਘ ਜੀ, ਉਹਨਾਂ ਦੀ ਰਾਏ ਵੀ ਸ਼ਾਮਲ ਕਰਦੇ, ਉਸ ਤੋਂ ਬਾਅਦ ਹੋਰ ਕਾਲਰ ਨੇ ਜਿਹੜੇ ਉਹਨਾਂ ਨੂੰ ਵੀ ਵਾਰੀ ਸਿਰ ਦੇ ਨਾਲ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਸਤਿ ਸ਼੍ਰੀ ਅਕਾਲ ਜਸਪਾਲ ਜੀ, ਤੁਸੀਂ ਆਉਂਦੇ ਰਹੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ ਜਿਹੜੀ ਹੁਣ ਆਪਾਂ ਇਹ ਸ਼ਬਦ ਹੀ ਜਿਹੜਾ ਇੱਕ ਮਤਲਬ ਆਪਾਂ ਵਰਤਦੇ ਹਾਂ ਨਾ, ਬੰਦੀ ਸਿੰਘ, ਜੀ ਜੀ, ਬੰਦੀ ਸਿੰਘਾਂ ਦੀ ਹੈ ਜੀ। ਹਾਂਜੀ। ਤੇ ਜਿਹੜਾ ਇਹ ਸਿੰਘਾਂ ਦੀ ਜਦੋਂ ਆ ਗਿਆ ਨਾ ਸ਼ਬਦ, ਤਾਂ ਉਹ ਇਹਨਾਂ ਨੇ ਕਿਤੇ ਨਾ ਕਿਤੇ ਸਿੱਧਾ ਖਾਲਿਸਤਾਨ ਨਾਲ ਜੋੜਿਆ ਹੋਇਆ ਹੈ ਵੀ ਉਹ ਬੰਦੇ ਤਾਂ ਜੀ ਮਤਲਬ ਸਟੇਟ ਦੇ ਬਾਗੀ ਸੀਗੇ, ਸਟੇਟ ਦੇ ਖਿਲਾਫ ਬੋਲਦੇ ਸੀਗੇ, ਤੇ ਚਾਹੇ ਉਹ ਪਿਛਲੀ ਸਰਕਾਰ ਨੇ ਫੜੇ ਹੋਏ ਨੇ, ਪਰ ਇਹਨਾਂ ਨੇ ਠੱਪਾ ਉਹਨਾਂ ਦੇ ਉੱਤੇ ਉਹੀ ਲਾਇਆ ਹੋਇਆ, ਕਿਉਂਕਿ ਹੁਣ ਇਹ ਮੈਜੋਰਟੀ ਹੈ। ਇਹਨਾਂ ਨੂੰ ਇਹ ਪਤਾ ਵੀ 2-2.5% ਦੀ ਆਬਾਦੀ ਹੈ ਇਹ ਇੰਡੀਆ 'ਚ, ਇਹਨਾਂ ਦੀ ਆਪਣੇ ਮਤਲਬ ਆਪਣੇ ਆਪ ਨੂੰ ਪਤਾ ਵੀ ਸਿੱਖਾਂ ਦੀ ਆਬਾਦੀ, ਤੇ ਵੀ ਉਹ ਇਹਦੇ ਕੋਲੋਂ ਇਹਨਾਂ ਨੂੰ ਕੋਈ ਬਾਹਲਾ ਖਤਰਾ ਤਾਂ ਲੱਗਦਾ ਨੀਗਾ ਵੀ ਪੋਲੀਟੀਕਲੀ ਸਾਨੂੰ ਇਹ ਕੋਈ ਬਹੁਤੀ ਮਾਰ ਨਹੀਂ ਕਰ ਸਕਦੇ। ਇੱਕ ਸਟੇਟ ਦੇ ਵਿੱਚ 13 ਪਾਰਲੀਮੈਂਟ ਦੀਆਂ ਸੀਟਾਂ ਨੇ, ਤੇ ਉਹਨਾਂ ਦਾ ਵੀ ਇਹਨਾਂ ਤੇ ਕੋਈ ਬਾਹਲਾ ਅਸਰ ਨਹੀਂ ਪੈਂਦਾ, ਜੋ 2-4 ਆ ਗਈਆਂ ਨਾ ਆਈਆਂ ਤਾਂ ਵੀ ਮਤਲਬ ਜੇ ਉਹ ਇਹਨਾਂ ਦੀ ਪੋਲੀਟੀਕਲ ਸੋਚ ਹੈ ਉਹਦੇ ਮੁਤਾਬਕ ਪੰਜਾਬ ਦੀ ਜਾਂ ਸਿੱਖਾਂ ਦੀ ਮੈਜੋਰਟੀ ਮਤਲਬ ਜਿਹੜੀ ਇੱਥੇ ਪੰਜਾਬ 'ਚ ਹੈ ਉਹਦੇ ਤੇ ਇਹਨਾਂ ਤੇ ਕੋਈ ਅਸਰ ਨਹੀਂ ਪੈਂਦਾ। ਤੇ ਉਹਨੂੰ ਲੋਕ ਕੀ ਸੋਚਦੇ ਨੇ, ਪੰਜਾਬ ਦੇ ਲੋਕ ਕੀ ਸੋਚਦੇ ਨੇ, ਇਹ ਮੈਜੋਰਟੀ ਬਾਰੇ ਸੋਚਦੇ ਨੇ ਵੀ ਉਹਦਾ ਜੇ ਮੰਨ ਲਓ ਉਹਨਾਂ ਨੂੰ ਛੱਡ ਦਿੰਦੇ ਨੇ ਤਾਂ ਇਹਨਾਂ ਨੂੰ ਇਹ ਵੀ ਹੋ ਸਕਦਾ 5% ਲੋਕ ਵੀ ਇਹ ਸੋਚਣ ਕਿ ਇਹ ਤਾਂ ਖਾਲਿਸਤਾਨੀਆਂ ਨੂੰ ਛੱਡਣ ਲੱਗ ਗਏ। ਜਿਹੜਾ ਪ੍ਰਚਾਰ ਹੋਣਾ ਉੱਥੇ ਇਹਨਾਂ ਨੂੰ ਇਹ ਵੀ ਹੋ ਸਕਦਾ ਇਹ ਪ੍ਰਚਾਰ ਹੋਵੇ ਵੀ ਇਹ ਤਾਂ ਜੀ ਖਾਲਿਸਤਾਨੀਆਂ ਨੂੰ ਉੱਥੋਂ ਜੇਲ੍ਹਾਂ 'ਚੋਂ ਛੱਡਣ ਲੱਗ ਗਏ, ਇਹ ਤਾਂ ਹੁਣ ਮਤਲਬ ਉਹ ਉਹਨਾਂ ਨੂੰ ਜਸਪਾਲ ਜੀ, ਆ ਹੁਣੇ ਰਾਜੀਵ ਗਾਂਧੀ ਦੇ ਕਤਲ ਦੇ ਵਿੱਚ ਜਿਸ ਨੇ ਮਦਦ ਕੀਤੀ ਆ ਉਸ ਨੂੰ ਵੀ ਤਾਂ ਇਹਨਾਂ ਨੇ ਪੈਰੋਲ ਦੇ ਉੱਤੇ ਛੱਡਿਆ ਹੀ ਆ। ਹਾਂਜੀ, ਉਹ ਰਿਹਾਈ ਸੀਗੀ, ਉਹ ਪਰਸਨਲ ਮਤਲਬ ਜਿਵੇਂ ਕਤਲ ਕੀਤਾ ਸੀ ਉਹ ਤਮਲ ਵਾਲਿਆਂ ਦੇ ਉਹਦੇ ਚੱਕਰ ਦੇ ਵਿੱਚ ਉਹਨਾਂ ਦੀ ਕੋਈ ਉਦੋਂ, ਕਿਉਂਕਿ ਸ਼੍ਰੀਲੰਕਾ ਦੇ ਉਹਦੇ ਵਿੱਚ ਸੀਗਾ, ਉਹਨਾਂ ਦਾ ਸਿੱਧੀ ਕੋਈ ਮਤਲਬ ਜਿਵੇਂ ਅੱਡ ਉਹਨਾਂ ਦੇ ਇਹ ਥੱਪਾ ਨਹੀਂ ਸੀਗਾ ਵੀ ਇਹ ਅੱਡ ਰਾਜ ਮੰਗ ਕਰਦੇ ਨੇ, ਇਹ ਅੱਡ ਰਾਜ ਦੀ ਮੰਗ ਕਰਦੇ ਨੇ ਜੀ। ਤੇ ਮਤਲਬ ਕਿਉਂਕਿ ਉਹ ਰਾਜੀਵ ਗਾਂਧੀ ਤੇ ਉੱਥੇ ਸ਼੍ਰੀਲੰਕਾ 'ਚ ਵੀ ਹਮਲਾ ਹੋਇਆ ਸੀਗਾ ਜਦੋਂ ਗਿਆ ਸੀ ਇੱਕ ਵਾਰੀ, ਗਨ ਦਾ ਬੱਟ ਮਾਰਿਆ ਸੀਗਾ ਉਹਦੇ ਤੇ। ਤੇ ਮਤਲਬ ਇਹ ਚੀਜ਼ ਪਰ ਪੰਜਾਬ ਦੇ ਲੋਕਾਂ ਨੂੰ ਇਹ ਜੋੜ ਰਹੇ ਨੇ ਸਿੱਧਾ ਖਾਲਿਸਤਾਨੀਆਂ ਨਾਲ, ਮਤਲਬ ਜਿਹੜੇ ਸਿੰਘਾਂ ਨੂੰ। ਤੇ ਜਦੋਂ ਇਹ ਸਿੰਘਾਂ ਦਾ ਵਰਡ ਆ ਜਾਂਦਾ ਤਾਂ ਫਿਰ ਉਹ ਇਹਨਾਂ ਦੇ ਚੁੱਭ ਜਾਂਦਾ ਵੀ ਜਾਂ ਤਾਂ ਇਹ ਮਤਲਬ ਆਪਾਂ ਕਹੀਏ ਵੀ ਟੋਟਲ ਜਿਵੇਂ ਆਪਾਂ ਜਿੰਨੇ ਵੀ ਕੈਦੀ ਨੇ ਉਹਨਾਂ ਦੀ ਰਿਹਾਈ ਹੋਵੇ, ਤੇ ਮਤਲਬ ਇਹਦੇ 'ਚ ਇਹ ਹੋ ਸਕਦਾ ਵੀ ਆਉਣੀਆਂ ਜਿਹੜੀਆਂ ਵੋਟਾਂ ਅੱਗੇ ਆਉਣੀਆਂ ਨੇ ਆਪਣੀ ਅਸੈਂਬਲੀ ਦੀਆਂ, ਉਦੋਂ ਤੱਕ ਸ਼ਾਇਦ ਮਤਲਬ ਆਪਾਂ ਸੋਚ ਸਕੀਏ ਵੀ ਉਹਦੇ 'ਚ ਕੁਛ ਨਾ ਕੁਛ ਇਹ ਕਰ ਸਕਦੇ ਨੇ। ਪਰ ਫਿਲਹਾਲ ਜੋ ਇਹਨਾਂ ਦੀ ਸਾਈਕੋਲੋਜੀ ਆ, ਜੋ ਇਹਨਾਂ ਦੀ ਥਿੰਕਿੰਗ ਆ, ਆਪਾਂ ਇਹਦੇ ਬਾਰੇ ਬਹੁਤੀ ਉਮੀਦ ਨਹੀਂ ਰੱਖ ਸਕਦੇ। ਹਾਂਜੀ, ਨਹੀਂ ਇਹਨਾਂ ਤੋਂ ਕੋਈ ਉਮੀਦ ਨਹੀਂ ਕਰਨਗੇ। ਹਾਂਜੀ, ਥੈਂਕ ਯੂ ਜਸਪਾਲ ਜੀ। ਸੋ ਜਿੱਦਾਂ ਪਹਿਲਾਂ ਵੀ ਕਾਲਰ ਇੱਕ ਆਪਣੇ ਜਿਹੜੇ ਕਹਿ ਕੇ ਗਏ ਸੀਗੇ ਵੀ ਸਮਾਂ ਕਰਵਟ ਜਿਹੜਾ ਉਹ ਲੈ ਰਿਹਾ, ਬਹੁਤ ਸਾਰੇ ਲੋਕ ਇਸ ਅਣਜਾਣੇ ਸੀਗੇ ਨਹੀਂ ਯਾਰ ਇਹ ਤਾਂ ਨਾ ਸਿਰਫ ਸਪੈਸੀਫਿਕ ਲੋਕਾਂ ਨੂੰ ਕਹਿੰਦੇ ਆ, ਉਹਨਾਂ ਨੇ ਆਹ ਕੀਤਾ ਸੀ, ਉਹਨਾਂ ਨੇ ਉਹ ਕੀਤਾ ਸੀ, ਇਸ ਲਈ ਉਹਨੂੰ ਬੈਨ ਕਰਤਾ, ਇਸ ਲਈ ਉਹਨੂੰ ਰੋਕਿਆ, ਇਸ ਲਈ ਕੀਤਾ। ਪਰ ਹੁਣ ਆਮ ਇਹ ਗੱਲ ਲੋਕਾਂ ਦੇ ਵਿੱਚ ਸਾਹਮਣੇ ਆ ਗਈ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਪ੍ਰਵੀਨ ਵੀ, ਜਦੋਂ ਕਿਸਾਨ ਮੋਰਚਾ ਲੱਗਾ ਉਸ ਦੇ ਵਿੱਚ ਇਹਨਾਂ ਦਾ ਚਿਹਰਾ ਜਿਹੜਾ ਆ ਉਹ ਨੰਗਿਆ ਹੋਇਆ, ਜਿਹੜੇ ਕਿਸਾਨ ਅੱਗੇ ਨਾ ਜਾ ਸਕਣ, ਕਿੱਲ ਪਹਿਲੋਂ ਲਾਤੇ ਤੇ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਕਿੱਦਾਂ ਗੁਰੂ ਸਾਹਿਬ ਦੇ ਗੁਰਪੁਰਬ ਦਾ ਦਿਨ ਦੇਖਦੇ ਹੋਏ ਉਹਨਾਂ ਨੇ ਕਿਸਾਨ ਬਿੱਲ ਜਿਹੜੇ ਆ, ਕਾਨੂੰਨ ਜਿਹੜੇ ਸੀਗੇ ਕਿਸਾਨੀ ਕਾਨੂੰਨ, ਉਹਨਾਂ ਨੂੰ ਵਾਪਸ ਲੈਣ ਦੀ ਗੱਲ ਆਖੀ ਸੀਗੀ। ਸੋ ਇਹ ਸਮਾਂ ਕਰਵਟ ਲੈ ਰਿਹਾ ਆ, ਪੰਜਾਬ ਬਾਗੀ ਜਿਹੜੀ ਆ ਫਿਤਰਤ ਵਾਲਾ ਜਿਹੜਾ ਹੋ ਰਿਹਾ ਆ, ਉਹ ਏਦਾਂ ਨਹੀਂ ਮੰਨਦਾ ਵੀ ਜੋ ਤੁਸੀਂ ਧੱਕਾ ਚਲਾਈ ਜਾਓਗੇ ਵੀ ਅਸੀਂ ਚੁੱਪ-ਚਾਪ ਜਿਹੜੇ ਉਹ ਸਹੀ ਜਾਵਾਂਗੇ। ਜਿਹੜੀ ਗੱਲ ਜਦੋਂ ਅਸਲ ਮੁੱਦਿਆਂ ਦੀ ਆਉਂਦੀ ਆ ਉਦੋਂ ਖੜਦਾ ਆ। ਇਹ ਆ ਵੀ ਏਦਾਂ ਕਰਨ ਦੇ ਨਾਲ ਲੋਕਾਂ 'ਚ ਇਨਫੈਕਟ ਜਾਗ ਜਿਹੜੀ ਆ ਉਹ ਜ਼ਿਆਦਾ ਲੱਗਣੀ ਆ। ਇਹ ਸ਼ਾਇਦ ਇਹ ਸੋਚਦੇ ਆ, ਇਹ ਭੁਲੇਖੇ 'ਚ ਨੇ ਵੀ ਅਸੀਂ ਰੋਕ ਦਾਂਗੇ ਤੇ ਲੋਕਾਂ ਤੱਕ ਆਵਾਜ਼ ਨਹੀਂ ਪਹੁੰਚਣੀ। ਗੀਤ ਜੇ ਚੱਲਦਾ ਰਹਿੰਦਾ ਸ਼ਾਇਦ ਇੰਨੇ ਜਾਣੇ ਨਾ ਸੁਣਦੇ, ਜਦੋਂ ਬੈਨ ਕਰ ਦਿੰਦੇ ਫਿਰ ਜ਼ਿਆਦਾ ਚੱਲਦਾ ਆ।
ਉਦੋਂ ਨਹੀਂ ਦੇਖੋ ਮੈਂ ਬਿਲਕੁਲ ਰਾਜ ਤੁਹਾਡੀ ਗੱਲ ਸਹੀ ਹੈ, ਪਰ ਮੈਂ ਜਸਪਾਲ ਜੀ ਦੀ ਰਾਏ ਨਾਲ ਇੱਕ ਤਰੀਕੇ ਨਾਲ ਇਤਫਾਕ ਨਹੀਂ ਰੱਖਦਾ। ਉਹ ਇਹ ਹੈ ਕਿ ਅਸੀਂ ਉਮੀਦ ਨਹੀਂ ਰੱਖ ਰਹੇ ਵੀ ਇਹ ਐਂ ਕਰਨਗੇ ਜਾਂ ਉਹ ਕਰਨਗੇ। ਅਸੀਂ ਤਾਂ ਵਿਸਲ ਬਲੋਰਿੰਗ ਕਰ ਰਹੇ ਹਾਂ। ਅਸੀਂ ਤਾਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਆਹ ਚੀਜ਼ ਆ, ਆਹ ਚੀਜ਼ ਆ, ਆਹ ਆਏ ਆ। ਵਿਸਲ ਬਲੋਰਿੰਗ ਤੁਹਾਨੂੰ ਕਰਨੀ ਪੈਂਦੀ ਵੀ ਹੈ ਤੇ ਕਰਨੀ ਚਾਹੀਦੀ ਹੈ, ਜਿੰਨਾ ਚਿਰ ਤੁਸੀਂ ਆਪਣੀ ਰਾਏ ਜਿਹੜੀ ਆ ਰੱਖਦੇ ਹੋ, ਤੇ ਉਹ ਰੱਖਣੀ ਤੁਹਾਨੂੰ ਚਾਹੀਦੀ ਹੈ। ਇਹਨੂੰ ਕਹਿੰਦੇ ਵਿਸਲ ਬਲੋਰਿੰਗ। ਦੂਜੀ ਗੱਲ ਇਹ, ਤੁਸੀਂ ਪੰਜਾਬ ਦੀਆਂ ਸੀਟਾਂ ਦਾ ਉਹਨਾਂ ਨੇ ਜ਼ਿਕਰ ਕੀਤਾ, ਪਰ ਮੈਂ ਇੱਥੇ ਵੀ ਸਹਿਮਤ ਨਹੀਂ ਹਾਂ। ਜੇ ਪੰਜਾਬ ਦੀਆਂ ਸੀਟਾਂ ਦਾ ਇੰਨਾ ਹੀ ਉਹ ਹੁੰਦਾ ਤੇ ਕਿਸਾਨੀ ਬਿੱਲ ਕਿਉਂ ਮਾਫ? ਅੱਜ ਪੰਜਾਬੀ 170 ਦੇਸ਼ਾਂ ਦੇ ਵਿੱਚ ਬੈਠਾ, 170 ਦੇਸ਼ਾਂ ਦੇ ਨਾਲ ਜਿਹੜੇ ਕੂਟਨੀਤਿਕ ਸੰਬੰਧ ਆ, ਬਹੁ ਗਿਣਤੀ ਦੇਸ਼ ਹੈ ਜੇ ਆ ਜਿੱਥੇ ਸਿੱਖ ਡੋਮੀਨੈਂਸੀ ਦੇ ਵਿੱਚ ਨੇ, ਜਿੱਥੇ ਉੱਥੋਂ ਦੀਆਂ ਸਰਕਾਰਾਂ ਨੂੰ ਵੀ, ਕੈਨੇਡਾ ਲੈ ਲਓ ਹੁਣ ਤੁਸੀਂ, ਕੈਨੇਡਾ 'ਚ ਉੱਥੋਂ ਦੀਆਂ ਚੋਣਾਂ ਨੇ, ਸਿੱਖ ਇੱਕ ਤਰੀਕੇ ਨਾਲ ਡੋਮੀਨੈਂਸੀ ਨੇ ਇਲੈਕਸ਼ਨਸ ਦੇ ਵਿੱਚ ਵੀ, ਔਰ ਕੂਟਨੀਤੀ ਵਿਦੇਸ਼ ਨੀਤੀ ਦੇ ਵਿੱਚ ਵੀ। ਉੱਥੇ ਉਹਨਾਂ ਨੂੰ ਵੇਖ ਕੇ ਵਿਦੇਸ਼ ਨੀਤੀਆਂ ਬਣਦੀਆਂ ਨੇ। ਸੋ ਇਹ ਵੀ ਸਾਡਾ ਮੈਂ ਇਹ ਚੀਜ਼ ਨਾਲ ਸਹਿਮਤ ਨਹੀਂ ਹੈ। ਜੇ ਉਹਨਾਂ ਨੂੰ ਪੰਜਾਬ ਦੀ ਇੰਨੀ ਲੋੜ ਨਾ ਹੋਵੇ ਤੇ ਫਿਰ ਮੋਦੀ ਸਾਹਿਬ ਸਿੱਖ ਬੁੱਧੀਜੀਵੀਆਂ ਨਾਲ, ਜਾਂ ਜਿਨ੍ਹਾਂ ਨੂੰ ਖੈਰ ਤੁਸੀਂ ਜਾਂ ਹੋਰ ਬਹੁਤ ਲੋਕ ਤਾਂ ਬੁੱਧੀਜੀਵੀ ਵੀ ਨਹੀਂ ਕਹਿੰਦੇ, ਸਿੱਖ ਚਿਹਰਿਆਂ ਨਾਲ ਉਹ 3 ਮੀਟਿੰਗਾਂ ਕਿਉਂ ਕਰਨ? ਉਹਨਾਂ ਨੂੰ ਅਹਿਮੀਅਤ ਪਤਾ ਵਾ। ਇਹ ਨਹੀਂ ਕਿ ਉਹਨਾਂ ਨੂੰ ਪੰਜਾਬੀਆਂ ਦੀ, ਪੰਜਾਬ ਦੀ, ਸਿੱਖਾਂ ਦੀ ਅਹਿਮੀਅਤ ਨਹੀਂ ਪਤਾ। ਉਹ ਨਾਰਾਜ਼ਗੀ ਨਹੀਂ ਛੇੜਨਾ ਚਾਹੁੰਦੇ। ਇਹ ਇੱਕ ਤਰਕ ਦਿੱਤਾ ਜਾਂਦਾ ਰਾਜ ਜੀ ਬਹੁਤ ਸੁਲਝੇ ਬੰਦਿਆਂ ਤੋਂ, ਕਿ ਹੁਣ ਜੋ ਭਾਜਪਾ ਹੈ, RSS ਆ, ਉਹਨਾਂ ਨੂੰ ਇਹ ਹੈ ਕਿ ਅਸੀਂ ਵਰਲਡ ਵਾਈਡ ਇਹਨਾਂ ਦੀ ਨਾਰਾਜ਼ਗੀ ਨਹੀਂ ਝੱਲ ਝੱਲਣਾ ਸਕਦੇ, ਚਾਹੁੰਦੇ। ਕਿਉਂਕਿ ਉਹਨਾਂ ਨੇ ਪ੍ਰੂਵ ਕੀਤੀ ਹੈ ਚੀਜ਼। ਜੀ, ਕਿਉਂਕਿ ਉਹਨਾਂ ਬਾਹਰ ਜਾ ਕੇ ਇਹ ਵਧੇ ਨੇ, ਫੁੱਲੇ ਨੇ, ਇਹਨਾਂ ਦੀ ਆਵਾਜ਼ ਜਿਹੜੀ ਉਹ ਸਟਰੋਂਗ ਹੋਈ ਆ। ਨਾਲੇ ਜਸਟ ਬਿਕੋਜ਼ ਵੀ ਅਗਲੇ ਬੰਦੇ ਜਿੱਤੋਂ ਆਪਾਂ ਹੱਕ ਲੈਣਾ, ਉਹਨੂੰ ਕਿਸੇ ਸ਼ਬਦਾਂ ਤੋਂ ਪਰੇਸ਼ਾਨੀ ਆ, ਇਸ ਲਈ ਆਪਾਂ ਆਪਣੇ ਸ਼ਬਦ ਨਹੀਂ ਬਦਲਨੇ। ਉਹਨਾਂ ਜੀ ਦੀ ਬੋਲੀ ਨਹੀਂ ਆਪਾਂ ਜਿਹੜੀ ਉਹ ਬੋਲਣੀ। ਉਹ ਤਾਂ ਆਲਰੇਡੀ ਇਹ ਚਾਹੁੰਦੇ ਹੀ ਆ ਵੀ ਜੀ ਬਿਲਕੁਲ ਆਪਣੀਆਂ ਹੱਕਾਂ ਨੂੰ ਛੱਡ ਕੇ, ਆਪਣੇ ਜਿਹੜੇ ਸ਼ਬਦਾਂ ਨੂੰ ਛੱਡ ਕੇ ਸਾਡੀ ਜਿਹੜੀ ਹਾਂ ਸਰਕਾਰੀ ਬੋਲੀ ਦੇ ਜੀ ਵਿੱਚ ਜਿਹੜਾ ਉਹ ਬੋਲਣ। ਸੋ ਹੂੰ ਇਦਾਂ ਕਰਨ ਦੇ ਨਾਲ ਜਾਗ ਜਿਹੜੀ ਆ ਉਹ ਲੱਗਦੀ ਹੈ, ਇਸ ਲਈ ਇਹ ਸ਼ਬਦ ਵਰਤੇ ਜਾਂਦੇ। ਅਸੀਂ ਸਮਝ ਸਕਦੇ ਹਾਂ ਵੀ ਤੁਸੀਂ ਕਿਉਂ ਇਸ ਚੀਜ਼ ਦੇ ਨਾਲ, ਇਸ ਹਿਸਾਬ ਦੇ ਨਾਲ ਕਹਿ ਰਹੇ ਆ। ਜੀ ਇਹ ਪਰ ਨਾਲ ਦੇ ਨਾਲ ਮਸਲਾ ਫਿਰ ਜਿਹੜੇ ਉਹ ਹੱਕਾਂ ਨੂੰ ਲੈ ਕੇ, ਉਹ ਇੱਕ ਬਾਟਮ ਲਾਈਨ ਦਾ ਵੀ ਆ ਜਾਂਦਾ ਆ ਵੀ ਇਹਨਾਂ ਕਰਕੇ ਆਪਾਂ ਕਿੰਨੋ ਕੁ ਤੱਕ ਤੁਸੀਂ ਬਦਲਦੇ ਰਹੋਗੇ। ਅੱਜ ਇਹਨਾਂ ਨੇ ਤੁਹਾਡਾ ਬੋਲਣ ਦਾ ਸ਼ਬਦ ਖੋਹ ਲਿਆ, ਕੱਲ ਨੂੰ ਕੀ ਪਤਾ ਹੋਰ ਕੀ ਤੁਹਾਡਾ ਆ ਉਹ ਚੀਜ਼ਾਂ ਨਾਲ ਜਿਹੜਾ ਉਹ ਖੋਈ ਜਾਣਗੇ। ਸੋ ਆਪਾਂ ਨੂੰ ਇਸ ਚੀਜ਼ ਤੇ ਜ਼ਰੂਰ ਪਹਿਰਾ ਦੇ ਕੇ ਰੱਖਣਾ ਪੈਂਦਾ। ਸੋ ਅਗਲੇ ਕਾਲਰਸ ਦੇ ਵੱਲ ਵਧੀਏ। ਹਾਂਜੀ ਬਿਲਕੁਲ ਜੀ, ਸਾਡੇ ਨਾਲ ਜੁੜੇ ਹੋਏ ਨੇ ਨਰਿੰਦਰ ਜੀ। ਸਤਿ ਸ਼੍ਰੀ ਅਕਾਲ ਨਰਿੰਦਰ ਜੀ, ਤੁਸੀਂ ਆਉਣੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਉਹ ਤੁਹਾਡਾ ਮੁੱਦਾ ਬਹੁਤ ਵਧੀਆ, ਬਹੁਤ ਦੁੱਖ ਹੁੰਦਾ ਜਿਹੜਾ ਪੰਜਾਬ ਦੇ ਵਾਸਤੇ ਆਪਾਂ ਨੂੰ ਹੈਗਾ, ਦਰਦ ਆ ਵੀ ਉੱਥੇ ਦਾ ਕਿੰਨਾ ਬੁਰਾ ਹਾਲ ਹੋ ਗਿਆ। ਜਦੋਂ ਅਸੀਂ 25-30 ਸਾਲ ਪਹਿਲਾਂ ਇੱਥੇ ਅਮਰੀਕਾ ਆਏ ਸੀ, ਏਦਾਂ ਦਾ ਹੈ ਹੀ ਨਹੀਂ ਸੀ ਉਹ ਜਿੱਦਾਂ ਦਾ ਹੋਣ ਆ। ਪਹਿਲੀ ਗੱਲ ਤਾਂ ਪੰਜਾਬੀ ਉਹਨਾਂ ਨੇ ਖਤਮ ਕਰੀ ਜਾਂਦੇ ਆ ਨਾ, ਜਿਹੜੀ ਸਾਡੀ ਮਾਤ ਭਾਸ਼ਾ ਆ। ਤੇ ਓਦਾਂ ਦੇ ਸਾਡੇ ਲੋਕ ਆ ਜਿਹੜੇ ਉਹਨਾਂ ਦੇ ਮਗਰ ਲੱਗੇ ਆ ਹਨਾ, ਵੀ ਹਿੰਦੀ ਵੱਲ ਨੂੰ ਤੁਰੇ ਜਾਂਦੇ ਆ ਹਨਾ, ਵੀ ਤੁਸੀਂ ਬੋਲਦੇ ਹੀ ਨਹੀਂ ਸਕੂਲਾਂ 'ਚ ਜਾ ਕੇ ਵੀ ਅਸੀਂ ਬੱਚੇ ਆਪਣੇ, ਚਲੋ ਤੁਸੀਂ ਇੰਗਲਿਸ਼ ਸਕੂਲਾਂ 'ਚ ਭੇਜਦੇ ਆ, ਪਰ ਤੁਸੀਂ ਆਪਣੀ ਜਿਹੜੀ ਸਾਡੀ ਭਾਸ਼ਾ ਉਹ ਤਾਂ ਨਾ ਖਤਮ ਕਰੋ ਹਨਾ ਵੀ। ਪਰ ਉੱਥੇ ਲੋਕੀ ਬੋਲਦੇ ਹੀ ਨਹੀਂ ਆਪਣੇ ਹੱਕਾਂ ਲਈ, ਕੋਈ ਬੋਲਦਾ ਹੀ ਨਹੀਂ ਹੈਗਾ ਨਾ। ਮਾੜੀ ਗੱਲ ਤਾਂ ਇਹ ਅਫਸੋਸ ਦੀ। ਤੇ ਮੈਂ ਇੱਕ ਦਿਨ ਇੰਟਰਵਿਊ ਦੇਖਦੀ ਸੀ, ਕੋਈ ਕੁੜੀ ਸੀ IGS ਆਫਿਸਰ ਲਈ ਜਦੋਂ ਉਹਦੀ ਇੰਟਰਵਿਊ ਸੀ, ਤੇ ਉਹਨੂੰ ਉਹ ਕੁਐਸਚਨ ਪੁੱਛਣ ਡਏ ਸੀਗੇ ਵੀ ਖਾਲਿਸਤਾਨ ਦੇ ਬਾਰੇ 'ਚ, ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ 'ਚ, ਵੀ ਉਹਦਾ ਦੇਖਣਾ ਚਾਹੁੰਦੇ ਸੀ ਉਹਦਾ ਬ੍ਰੇਨ ਕਿੱਦਾਂ ਦਾ ਇਹਦਾ ਹੈਗਾ ਵੀ ਇੰਨੀ ਹਾਇਰ ਪੋਸਟ ਤੇ ਕੋਈ ਜਾਂਦਾ ਹੈ ਤੇ ਉਹ ਕਿੱਦਾਂ ਦਾ ਉਹਦਾ ਪ੍ਰਭਾਵ ਹੁੰਦਾ ਨਾ। ਤੇ ਵੀ ਨਹੀਂ ਜੀ, ਉਹ ਨਾ ਅਸਲ ਦੇ ਵਿੱਚ ਨਰਿੰਦਰ ਜੀ, ਉਹ ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਦੱਸਣਾ ਚਾਹਣਾ, ਉਹ ਜਿਹੜੀ ਓਰੀਜਨਲ IS ਦੀ ਹੁੰਦੀ ਹੈ ਇੰਟਰਵਿਊ, ਉਹਦੀ ਉਹ ਵੀਡੀਓ ਨਹੀਂ ਹੁੰਦੀ। ਉਹ ਬਹੁਤ ਸਾਰੀਆਂ ਵੀਡੀਓਜ਼ ਏਦਾਂ ਹੀ ਕਲਿੱਪਾਂ ਘੁੰਮਦੀਆਂ ਰਹਿੰਦੀਆਂ ਵਾ, ਉਹ ਫੇਕ ਨਹੀਂ ਹੁੰਦੀਆਂ। ਉਹ ਬਕਾਇਦਾ ਉਹ ਕਈ ਵਾਰੀ ਤਿਆਰੀ ਵਾਸਤੇ ਵੀ ਉਹ ਦੱਸੀਆਂ ਜਾਂਦੀਆਂ ਕਿ ਤੁਹਾਨੂੰ ਜਿਹੜੇ ਇਸ ਤਰ੍ਹਾਂ ਦੇ ਇਸ਼ੂਜ਼ ਨੇ, ਜਿੱਥੇ ਤੁਸੀਂ ਹੁਣ ਦੇਖੋ ਮੀਡੀਆ ਦੇ ਵਿੱਚ ਕਿੰਨੇ ਕੁ ਲੋਕ ਨੇ, ਕਲਾਕਾਰ ਕਿੰਨੇ ਕੁ ਨੇ ਜਿਹੜੇ ਇਹਨਾਂ ਇਸ਼ੂਜ਼ ਤੇ ਗੱਲ ਕਰਦੇ, ਡਰਦੇ ਆ ਉਹ ਕਿ ਸਾਡੇ ਤੇ ਆਏ ਨਾ ਹੋ ਜੇ। ਉਹ ਕਹਿੰਦੇ ਤੁਹਾਨੂੰ ਐਡਰੈਸ ਕਰਨਾ ਪਊਗਾ। ਉਹ ਇਸ ਤਰ੍ਹਾਂ ਦੀ ਕੋਈ ਕਲਿੱਪ ਹੋਣੀ ਹੈ, ਅੰਦਰ ਦੀ ਕਲਿੱਪ ਨਹੀਂ। ਬਹੁਤ ਔਖੀ ਹੈ। ਹਾਂਜੀ, ਅਸਲੀ ਇੰਟਰਵਿਊ ਦੀ ਕਲਿੱਪ ਤਾਂ ਸ਼ਾਇਦ ਨਹੀਂ ਆਉਂਦੀ ਬਾਹਰ। ਹਾਂਜੀ, ਪਰ ਫਿਰ ਵੀ ਤੁਸੀਂ ਦੇਖ ਸਕਦੇ ਵੀ ਨਹੀਂ। ਹਾਂਜੀ, ਉਹ ਅਸੀਂ ਸਮਝਦੇ ਹਾਂ ਜਿਹੜੀ ਚੀਜ਼ ਤੁਸੀਂ ਕਹਿੰਦੇ ਆ ਨਾ,
ਵੀ ਉਹ ਤੇ ਚੈੱਕ ਕਿੰਨਾ ਵੀ ਉਹ ਆਪਣੀ ਜੌਬ ਲੈਣ ਲਈ ਉਹ ਕਿੰਨਾ ਵੀ ਇੱਧਰ ਨੂੰ ਨਾ ਜਾਣ, ਹਨਾ। ਹਾਂਜੀ ਹਾਂਜੀ ਤੇ ਜੀ ਜੀ ਉਹ ਚੈੱਕ ਕਰਦੇ ਨੇ ਵੀ ਇਹ ਕਿੱਥੋਂ ਕੁ ਸੋਚਦੇ ਨੇ, ਕਿੱਥੋਂ ਕੁ ਬੋਲਦੇ ਨੇ, ਵੀ ਉਹ exactly, ਚੀਜ਼ ਸੋਚਦੇ ਵੀ ਇਹਨਾਂ ਦੀ ਸੋਚ ਵੀ ਇਹ ਹੋਰ ਅੱਗੇ ਨਾ ਵਧਣ, ਹਨਾ। ਉਹਨਾਂ ਨੂੰ ਇਹ ਹੈਗਾ ਆ ਜੀ। ਹਾਂਜੀ। ਥੈਂਕ ਯੂ ਨਰਿੰਦਰ ਜੀ। ਇਹਨਾਂ ਨੂੰ ਇੱਥੇ ਜਿੱਥੇ ਹੈਗੇ ਇੱਥੇ ਹੀ ਇਹਨਾਂ ਨੂੰ ਰਹਿਣ। ਪਰ ਚਲੋ ਵਾਹਿਗੁਰੂ ਤੇ ਭਰੋਸਾ ਹੈਗਾ, ਇੱਕ ਦਿਨ ਅਸੀਂ ਰੋਜ਼ ਅਰਦਾਸ ਕਰਦੇ ਹਾਂ ਵੀ ਰਾਜ ਕਰੇਗਾ ਖਾਲਸਾ ਕੀ ਰਹਿਣ, ਕੋਈ ਇੱਕ ਨਾ ਇੱਕ ਦਿਨ, ਚਾਹੇ ਅਸੀਂ ਦੇਖੀਏ ਚਾਹੇ ਨਾ ਦੇਖੀਏ ਨਾ, ਪਰ ਇੱਕ ਨਾ ਇੱਕ ਦਿਨ ਆਉਣਾ ਹੀ ਹੈ ਜਿੱਦਣ ਖਾਲਸੇ ਦਾ ਰਾਜ ਹੋਣਾ ਹੀ ਹੋਣਾ ਹੈ। ਥੈਂਕ ਯੂ ਨਰਿੰਦਰ ਜੀ, ਬੜੀ ਮਿਹਰਬਾਨੀ। ਥੈਂਕ ਯੂ। ਹਾਂਜੀ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣੇ ਅਗਲੇ ਕਾਲਰ ਨੇ ਸਨੀ ਗਰੇਵਾਲ ਜੀ। ਹਾਂਜੀ ਸਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਜਿਹੜੇ ਪਹਿਲਾਂ ਇੱਕ ਬਾਈ ਕਹਿ ਕੇ ਗਏ ਸੀ ਨਾ ਵੀ ਇੰਨਾ ਫਰਕ ਨਹੀਂ ਪੈਂਦਾ ਜੀ, ਮੈਂ ਚਲੋ ਮੈਂ ਤਾਂ ਉਦਾਂ ਤਾਂ ਕਾਲ ਕੀਤੀ ਹੈ, ਮੈਂ ਕਿਹਾ ਵੀ ਇਹਦਾ ਆਪਣੇ ਬਾਈ ਜੀ ਦਾਤੀ ਫੇਰਨ ਲੱਗੇ ਹੋਏ ਨੇ। ਜਿਵੇਂ ਹੁਣ ਆ ਭੈਣ ਜੀ ਹੁਣੀ ਕਹਿ ਕੇ ਗਏ ਨੇ ਵੀ ਆਪਾਂ ਨੂੰ ਪੰਜਾਬੀ ਖਤਮ ਕਰ ਰਹੇ ਨੇ। ਦੇਖੋ ਪੰਜਾਬ ਸਕੂਲਾਂ 'ਚ ਪੰਜਾਬੀ ਬੋਲਣ ਤੇ ਜੁਰਮਾਨਾ, ਜੇ ਪੰਜਾਬੀ ਇੰਨੀ ਵੀ ਮਾੜੀ ਆ ਫਿਰ ਕੈਨੇਡਾ ਵਾਲੇ ਕਿਹੜਾ ਪਾਗਲ ਨੇ ਜਿਹਨਾਂ ਨੇ 에ਅਰਪੋਰਟ ਤੇ ਸਾਈਨ ਲਾਏ ਹੋਏ ਨੇ ਪੰਜਾਬੀ 'ਚ। ਬਿਲਕੁਲ ਜੀ, ਬਿਲਕੁਲ। ਤੇ ਕੋਈ ਬਾਈ ਜੀ ਜੌਬ ਨਹੀਂ, ਕੋਈ ਹਸਪੀਟਲ ਨਹੀਂ, ਕੋਈ ਸਕੂਲ ਨਹੀਂ, ਕਾਲਜ ਨਹੀਂ, ਯੂਨੀਵਰਸਿਟੀ ਨਹੀਂ, ਮੁੰਡੇ ਕੁੜੀਆਂ ਬਾਹਰ ਆਈ ਜਾਂਦੇ ਨੇ, ਠੀਕ ਆ, ਪੰਜਾਬੀ ਖਤਮ ਕਰੀ ਜਾਂਦੇ ਨੇ। ਤੇ ਜੇ ਹੁਣ ਆਪਾਂ ਕਰੀਏ ਆਪਣੇ ਧਰਮ ਬਾਰੇ ਗੱਲ, ਸਭ ਨੂੰ ਪਤਾ ਵੀ ਭਈਆਂ ਨੂੰ ਸਿੱਖ ਬਣਾ ਕੇ ਗੁਰਦੁਆਰਿਆਂ 'ਚ ਬਾੜੀ ਜਾਂਦੇ ਨੇ, ਆਪਾਂ ਵੀਡੀਓਜ਼ ਦੇਖਦੇ ਹਾਂ, ਠੀਕ ਆ। ਹੁਣ ਮੇਰੇ ਵਰਗੇ ਜਿਹੜੇ ਮੋਨੇ ਘੋਨੇ ਨੇ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਇੰਨੀ ਨੌਲੇਜ ਨਹੀਂ ਹੈਗੀ, ਅਸੀਂ ਰਿਸਪੈਕਟ ਪੂਰੀ ਕਰਦੇ ਹਾਂ। ਉਹ ਪੁਰਾਣੇ ਗੁਰੂ ਗ੍ਰੰਥ ਸਾਹਿਬ ਨੂੰ, ਮੈਨੂੰ ਇੱਕ ਗੱਲ ਨਹੀਂ ਅਜੇ ਤੱਕ ਸਮਝ ਲੱਗੀ, ਮੈਨੂੰ ਸੀਗਾ ਵੀ ਇਸ ਟੌਪਿਕ ਤੇ ਕਿਤੇ ਗੱਲ ਹੋਵੇ, ਹਨਾ। ਪੁਰਾਣੇ ਗੁਰੂ ਗ੍ਰੰਥ ਸਾਹਿਬ ਨੂੰ ਕਹਿ ਦਿੰਦੇ ਆ ਵੀ ਬਿਰਧ ਹੋ ਗਿਆ, ਇਹਨਾਂ ਦਾ ਅੰਤਿਮ ਸੰਸਕਾਰ ਕਰ ਦਿੰਦੇ ਆ। ਜਿਨ੍ਹਾਂ ਨੂੰ ਤਾਂ ਅੱਜ ਨੌਲੇਜ ਹੈਗੀ ਆ, ਸਾਡੇ ਦਾਦੇ ਪੜਦਾਦੇ ਬੈਠੇ ਨੇ, ਡੈਡੀ ਹੁਣੇ ਬੈਠੇ ਨੇ ਸਾਡੇ ਪਿਓ ਦੀ ਉਮਰਾਂ ਦੇ, ਉਹਨਾਂ ਨੂੰ ਤਾਂ ਪਤਾ। ਜਿਹੜੀ ਅੱਜ ਕੱਲ੍ਹ ਦੀ ਨਵੀਂ ਪਨੀਰੀ ਲਾ ਲਓ, ਸਾਡੇ ਵਰਗੀ ਲਾ ਲਓ, ਜਿਨ੍ਹਾਂ ਨੂੰ ਇੰਨਾ ਜ਼ਿਆਦਾ ਨਹੀਂ ਪਤਾ, ਕੱਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ 'ਚ ਜੋ ਲਿਖਦਾ ਸੀ ਤਾਂ ਉਹੀ ਪੜ੍ਹੀ ਜਾਣਾ। ਬਿਲਕੁਲ। ਜੇ ਹੁਣ ਤੁਹਾਡੇ ਕੋਲ ਕੋਈ origignal ਚੀਜ਼ ਪਈ ਆ ਨਾ, ਤੁਸੀਂ ਤਾਂ ਹੀ ਉਹਦੇ ਨਾਲ ਕੰਪੇਅਰ ਕਰੋਗੇ ਵੀ ਨਹੀਂ ਬਾਈ ਆਹ ਗਲਤ ਲਿਖਿਆ, ਆਹ ਦੇਖੋ ਆਹ origignal ਚੀਜ਼ ਆ, ਅਸਲ 'ਚ ਇਹ ਆ। ਜੀ, ਲੋਕ ਤਾਂ ਸਨੀ ਜੀ ਜਿਹੜੇ ਲਾਪਤਾ ਪਾਵਨ ਸਰੂਪ ਆ ਉਹਨਾਂ ਦੇ ਬਾਰੇ ਵੀ ਖਦਸ਼ੇ ਪ੍ਰਗਟਾ ਰਹੇ ਆ ਵੀ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਨਹੀਂ ਪ੍ਰਵੀਨ, ਇੱਥੇ ਆ ਐਲਏ ਦੇ ਵਿੱਚ ਇੱਕ ਸੀਗਾ ਬੰਦਾ ਜਿਹਦੇ ਖਿਲਾਫ ਪ੍ਰਦਰਸ਼ਨ ਵੀ ਹੋਇਆ ਸੀਗਾ, ਉਹਦੇ ਤੇ ਇਹੀ ਤਾਂ ਦੋਸ਼ ਸੀਗਾ ਵੀ ਵਿੱਚ ਜਿਹੜੀਆਂ ਉਹ ਆਪਣੀਆਂ ਮਨਮੁਖੀ ਜਿਹੜੀਆਂ ਤਬਦੀਲੀਆਂ ਕਰ ਰਹੇ ਸੀਗੇ, ਸਿਹਾਰੀਆਂ ਬਿਹਾਰੀਆਂ ਹੋਰ ਪਤਾ ਨਹੀਂ ਕਈ ਕੁਛ ਜਿਹੜਾ ਉਹ ਕਰ ਰਿਹਾ ਸੀਗਾ। ਸੋ ਇਦਾਂ ਦੇ ਲੋਕਾਂ ਤੋਂ ਸੁਚੇਤ ਪੰਥ ਨੂੰ ਜਿਹੜਾ ਉਹ ਜ਼ਰੂਰ ਨਾਲ ਦੇ ਨਾਲ ਰਹਿਣਾ ਪੈਣਾ ਹੈ। ਜੀ, ਥੈਂਕ ਯੂ ਸਨੀ। ਥੈਂਕ ਯੂ ਬਾਈ। ਥੈਂਕ ਯੂ ਜੀ। ਸੋ ਅਗਲੇ ਸਾਡੇ ਕਾਲਰ ਨੇ ਜੀ ਪ੍ਰਗਟ ਬੱਲ। ਸਤਿ ਸ਼੍ਰੀ ਅਕਾਲ ਪ੍ਰਗਟ ਜੀ, ਤੁਸੀਂ ਆਉਂਦੇ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਜਦੋਂ ਮਹਾਰਾਜਾ ਰਣਜੀਤ ਸਿੰਘ ਕਾਲ ਚਲਾਣਾ ਕਰਕੇ ਤੇ ਉੱਥੇ ਦੋ ਸ਼ਬਦ ਲੈ ਕੇ ਸੀਗੇ, ਗਿਆਨੀ ਸ਼ਾਇਦ ਸੋਹਣ ਸਿੰਘ ਸੀਤਲ ਜੀ, ਕੱਲਾ ਸ਼ੇਰਨੀ ਮੜੀ ਦੇ ਵਿੱਚ ਸੁੱਤਾ ਸੌਂਗੀ ਨਾਲ ਕਿਸਮਤ ਪੰਜਾਬੀਆਂ ਦੀ, ਤੇ ਉਹਨਾਂ ਦਾ ਲਿਖਿਆ ਹੋਇਆ ਪੰਜਾਬੀ ਸਿੱਖ ਰਾਜ ਕਿਵੇਂ ਗਿਆ, ਮੇਰਾ ਖਿਆਲ ਕਿਸੇ ਨੇ ਸੁਣਿਆ ਹੀ ਨਹੀਂ ਗਾ। ਜੇ ਸੁਣਿਆ ਹੋਵੇ ਤੇ ਅੰਗਰੇਜ਼ਾਂ ਨਹੀਂ ਖੋਇਆ, ਸਾਡੇ ਉਹਨਾਂ ਨੂੰ ਹੱਥੀ ਦੇ ਦਿੱਤਾ ਗਦਾਰਾਂ ਨੇ। ਤੇ ਉਸ ਤੋਂ ਬਾਅਦ ਅੱਜ ਤੱਕ ਏਦਾਂ ਹੀ ਚੱਲੀ ਜਾਂਦਾ। 1947 ਚ ਵੇਲੋ ਕੀ ਹੋਇਆ ਜੀ, ਜਿਹੜੇ ਆਗੂ ਗਾੜੀ ਲਾਏ ਉਹਨਾਂ ਹੀ ਜ਼ਬਾਨੀ ਕਲਾਮੀ ਸਮਝੌਤੇ ਕਰ ਲਏ। ਤੇ ਤੁਸੀਂ ਵੇਖ ਲਓ 10 ਲੱਖ ਤੋਂ ਜ਼ਿਆਦਾ ਬੰਦੇ ਉਦੋਂ ਵੱਖ-ਵੱਖ ਧਰਮਾਂ ਦੇ ਨਾਂ ਤੇ ਮਾਰੇ ਗਏ ਪੰਜਾਬੀ ਜੀ। ਤੇ ਉਸ ਤੋਂ ਬਾਅਦ ਵੇਖ ਲਓ ਸਾਰਿਆਂ ਨੂੰ ਆਪਣੇ ਆਪਣੇ ਸੂਬੇ ਡਿਵਾਈਡ ਕਰਕੇ ਮਿਲ ਗਏ, ਜਿੱਥੇ ਜਿੱਥੇ ਲੋੜ ਹੀ ਸਾਡੇ ਮੋਰਚੇ ਲਾਉਣੇ ਪਏ। ਤੇ ਅੱਜ ਤੱਕ ਵੀ ਪੈਰ ਨਹੀਂ ਲੱਗੇ। ਜਦੋਂ ਕਿਤੇ ਕੋਈ ਨਹੁੰ ਅੜਦਾ ਕੋ ਉਹਨਾਂ ਕੋ ਹੋਣ ਲਈ ਮੰਗਣ ਲਈ, ਉੱਥੇ ਫਿਰ ਸਾਡੇ ਲੀਡਰ ਜਿਹੜੇ ਵਿਕਾਊ ਹੋ ਜਾਂਦੇ ਆ। ਕੌਮ ਵੱਲੋਂ ਕੁਰਬਾਨੀ ਦੀ ਕੋਈ ਘਾਟ ਨਹੀਂ। ਤੁਸੀਂ ਵੇਖੋ ਫਕਰੇ ਕੌਮ ਸਰਦਾਰ ਬਾਦਲ ਸਾਹਿਬ ਕਿੰਨਾ ਭਰੋਸਾ ਕੀਤਾ 97 ਚ। ਜੀ, ਬਹੁਤ ਵੱਡਾ। ਵਾਜਪਾਈ ਇੱਕ ਵੋਟ ਦਾ ਇਹਨਾਂ ਦੀਆਂ ਵੋਟਾਂ ਨਾਲ ਬਣਦੀ ਤੇ ਟੁੱਟਦੀ। ਉਹਨਾਂ ਦੱਸੋ ਵੀ ਕੀ ਚਾਹੁੰਦੇ ਤੁਸੀਂ? ਆਂਦੇ ਅਸੀਂ ਬਿਨਾਂ ਸਮਝੌਤੇ ਤੁਹਾਡੀ ਸਪੋਰਟ ਕਰਨੀ ਚਾਹੁੰਦੇ ਆ, ਤੇ ਬਿਨਾਂ ਸਪੋਰਟ ਚ ਕੀ ਲਿਆ, ਆਪਣੇ ਮੁੰਡੇ ਨੂੰ ਮੰਤਰੀ ਬਣਾ ਲਿਆ ਜੀ। ਤੇ ਇੰਨੀ ਵਾਰ ਭਰੋਸਾ ਕਰਕੇ
ਮੈਂ ਕਈ ਵਾਰੀ ਤੁਹਾਡੇ ਮਾਧਿਅਮ ਰਾਹੀਂ ਗੱਲ ਦੱਸੀ ਹੋਇਆ ਕਿ ਹਰਬੰਸ ਲਾਲ ਖੰਨਾ MLA ਹੀ ਭਾਰਤੀ ਉਦੋਂ ਜਨਤਾ ਪਾਰਟੀ ਹੁੰਦੀ, ਭਾਰਤੀ ਜਨਤਾ ਪਾਰਟੀ ਦੇ ਬਾਅਦ ਚ ਆਈ ਹੈ। ਸਾਡੇ ਇਲਾਕੇ ਦਾ ਹੀ ਉਹਨੇ ਬਾਂਦਰ ਸੈਣਾ ਬਣਾ ਕੇ ਸਮਝ ਲਓ ਜੀ। ਤੇ ਧਰਮ ਤੇ ਸਾਰੇ ਸਾਂਝੇ ਹੁੰਦੇ ਆ, ਗੁਰੂ ਵੀ ਸਾਰੇ ਸਾਂਝੇ ਆ, ਤੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤੇ ਤਸਵੀਰ ਸ੍ਰੀ ਗੁਰੂ ਰਾਮਦਾਸ ਜੀ ਦੀ ਜਿਹੜਾ ਵੀ ਸਟੇਸ਼ਨ ਤੋਂ ਚੜ੍ਹਦਾ ਉਤਰਦਾ ਸੀ, ਇੱਕ ਉਹਨਾਂ ਦੇ ਮੱਥੇ ਲੱਗਦਾ ਸੀ ਤੇ ਮਨ ਖੁਸ਼ ਹੁੰਦਾ ਸੀ ਜੀ। ਮੱਥਾ ਟੇਕ ਕੇ ਚੜ੍ਹਦਾ ਸੀ ਤੇ ਮੱਥਾ ਟੇਕ ਕੇ ਉਤਰਦਾ ਸੀ। ਤੇ ਉਹਨੇ ਕੋਲ ਖਲੋ ਕੇ ਬੇਅਦਬੀ ਕਰਾਈ ਤੇ ਮੁੜ ਕੇ ਮੁੰਡਿਆਂ ਨੇ ਸਿੰਘਾਂ ਨੇ ਉਹਨੂੰ ਸੋਧਿਆ। ਤੇ ਫਿਰ ਵਾਜਪਾਈ ਦੀ ਅਡਵਾਨੀ ਜਦੋਂ ਆਏ, ਫਕਰੇ ਕੌਮ ਨੇ ਵਿਚਕਾਰ ਇੱਟ ਫੜੀ ਸੀ ਤੇ ਉਹਨਾਂ ਦੋਵਾਂ ਨੇ ਸਾਈਡਾਂ ਤੋਂ ਫੜੀ ਤੇ ਸ਼ਹੀਦੀ ਸਮਾਰਕ ਬਣਾਇਆ ਸ੍ਰੀ ਅੰਮ੍ਰਿਤਸਰ ਦੁਰਗਿਆਨਾ ਮੰਦਿਰ ਦੇ ਬਾਹਰ। ਤੇ ਤੁਸੀਂ ਦੱਸੋ, ਜਦੋਂ ਜੇ ਕੌਮ ਦੇ ਜਥੇਦਾਰ ਹੀ ਵਿਕਾਊ ਹੋ ਜਾਣਾ, ਸ੍ਰੀ ਅਕਾਲ ਤਖ਼ਤ ਦੀ ਐਡੀ ਮਹਾਨਤਾ ਵਾ, ਤੇ ਜਿਹੜਾ ਉੱਥੇ ਤਨਖਾਹੀ ਵਾਂਗੂ ਪਾ ਦਿੰਦੇ ਵੀ ਜੋ ਅਸੀਂ ਕਵਾਂਗੇ ਉਹ ਕਰੀ ਜਾਓ। ਬਿਲਕੁਲ ਬਿਲਕੁਲ, ਇਹ ਤਾਂ ਹੈ ਹੀ ਆ ਪ੍ਰਗਟ ਜੀ। ਜੀ ਜੀ, ਸੋ ਇਹ ਤਾਂ ਮੁੱਦਾ ਚਿਰਦਾ ਆ। ਇਹ ਤਾਂ ਕੌਮ ਨੂੰ ਉੱਠ ਕੇ ਜਿੰਨੀ ਦੇਰ ਤੱਕ ਉਹਨਾਂ ਨੂੰ ਕਲੀਨ ਨਹੀਂ ਕਰਦੇ, ਇਹੀ ਚੱਲੀ ਜਾਣਾ ਫਿਰ। ਜੀ ਅੱਜ ਤੇ ਆਏ ਨੇ, ਤੁਸੀਂ ਵੇਖੋ। ਠੀਕ ਹੈ ਜੀ ਪ੍ਰਗਟ ਜੀ, ਆਪਣਾ ਸਮਾਂ ਸਮਾਪਤੀ ਵੱਲ ਹੋ ਗਿਆ ਜੀ। ਓਕੇ, ਥੈਂਕ ਯੂ ਜੀ। ਥੈਂਕ ਯੂ, ਮਿਹਰਬਾਨੀ ਜੀ, ਸ਼ੁਕਰੀਆ। ਬਹੁਤ ਧੰਨਵਾਦ ਜੀ ਤੁਹਾਡਾ ਆਪਣੀ ਗੱਲ ਰੱਖਣ ਦੇ ਲਈ। ਜੀ ਰਾਜ ਜੀ ਬਿਲਕੁਲ, ਜਿੱਦਾਂ ਇਹ ਗੱਲ ਕਰ ਹੀ ਰਹੇ ਸੀਗੇ ਵੀ ਜਿਨ੍ਹਾਂ ਲੋਕਾਂ ਦੇ ਹੱਥ ਬਾਗਡੋਰ ਫੜਾਉਂਦੇ ਰਹੇ ਆ ਸੂਬੇ ਦੀ, ਕੌਮ ਦੀ, ਉਹਨਾਂ ਨੇ ਕੌਮ ਦੇ ਨਾਲ, ਸੂਬੇ ਦੇ ਨਾਲ ਕਿੱਦਾਂ ਦੇ ਧਰੋ ਜਿਹੜੇ ਉਹ ਕਮਾਏ ਆ। ਸੋ ਇਹ ਫਿਰ ਇਹ ਮਨ ਦੇ ਵਿੱਚ ਇਹ ਖਿਆਲ ਆਉਣਾ ਵੀ ਸਾਡਾ ਸਾਰਾ ਕੁਝ ਆਪਣਾ ਹੋਵੇ, ਉਹ ਫਿਰ ਗਲਤ ਨਹੀਂ ਜਾਪਦੇ। ਉਹ ਫਿਰ ਲੱਗਦਾ ਹੈ ਵੀ ਨਹੀਂ, ਇਵੈਂਚੁਅਲੀ ਫਿਰ ਸਾਨੂੰ ਹੱਲ ਜਿਹੜੇ ਆ ਉਹਦੇ ਨਾਲ ਹੀ ਜਿਹੜੇ ਉਹ ਲੱਭਣੇ ਪੈਣਗੇ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੈਰਲਲੀ ਜਿਹੜੀਆਂ ਉਹ ਚੱਲ ਰਹੀਆਂ ਹੁੰਦੀਆਂ ਆ। ਕੀ ਇਹ ਕਰਨਾ ਚਾਹੁੰਦੇ ਆ, ਕੀ ਇਹ ਕਰ ਸਕਦੇ ਆ, ਇਹ ਤਾਂ ਉਹਨਾਂ ਦੇ ਖਿਆਲ ਦੇ ਵਿੱਚ ਜਿਹੜਾ ਉਹ ਜਾ ਕੇ ਭਵਿੱਖ ਦੇ ਵਿੱਚ ਤਾਂ ਆਪਾਂ ਨੂੰ ਪਤਾ ਨਹੀਂ, ਪਰ ਜੋ ਅਤੀਤ ਦੇ ਵਿੱਚ ਹੋਇਆ ਆ ਉਹਦੇ ਤੋਂ ਤਾਂ ਜਿੱਦਾਂ ਕਹਾਵਤ ਆ ਨਾ ਵੀ ਦੁੱਧ ਦਾ ਜਿਹੜਾ ਆ ਉਹ ਵੀ ਫਿਰ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਕੇ ਪੀਂਦਾ ਆ। ਫਿਰ ਅਤੀਤ ਤੋਂ ਤਾਂ ਇੱਦਾਂ ਹੀ ਲੱਗਦਾ ਵੀ ਭਾਈ ਫੂਕਾਂ ਮਾਰ ਮਾਰ ਕੇ ਚੱਲਣ ਦਾ ਜਿਹੜਾ ਵਕਤ ਆ ਉਸ ਹਿਸਾਬ ਦੇ ਨਾਲ ਹੀ ਚੱਲਣਾ ਪੈਣਾ ਆ। ਸੂਬੇ ਦੇ ਵੱਧ ਅਧਿਕਾਰ, ਉਹ ਸਾਰੀਆਂ ਚੀਜ਼ਾਂ, ਆਨੰਦਪੁਰ ਸਾਹਿਬ ਦਾ ਮਤਾ, ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਜੇ ਦੇਖਦੇ ਜਾਈਏ ਤਾਂ ਅਧਿਕਾਰਾਂ ਦਾ ਹੀ ਜਿਹੜਾ ਉਹ ਰੌਲਾ ਆ, ਹੱਕਾਂ ਦਾ ਹੀ ਜਿਹੜਾ ਉਹ ਰੌਲਾ ਆ, ਜਿਹੜਾ ਕਿ ਹੌਲੀ ਹੌਲੀ ਕਰਕੇ ਜਿਹੜੇ ਪਹਿਲੋਂ ਖੋਏ ਆ ਉਹ ਤੋਂ ਇਲਾਵਾ ਵੀ ਹੋਰ ਲਗਾਤਾਰ ਖੋਏ ਜਾ ਰਹੇ ਆ। ਸੋ ਲੋਕਾਂ ਦਾ ਫਿਰ ਬਾਗੀ ਸੁਭਾਅ ਦੇ ਵਿੱਚ ਆਉਣਾ ਕੋਈ ਗਲਤ ਨਹੀਂ ਆ, ਉਹ ਵਾਜਿਬ ਜਿਹਾ ਹੀ ਜਿਹੜਾ ਫਿਰ ਉਸ ਤੋਂ ਜਾਪਦਾ ਆ। ਤੇ ਪ੍ਰਵੀਨ, ਸਮਾਂ ਵੀ ਸਮਾਪਤ ਹੈ ਤੇ ਜਾਂਦੇ ਜਾਂਦੇ ਇਹ ਗੀਤ ਆਪਾਂ ਆਪਣੇ ਜਿਹੜੇ ਸਰੋਤਿਆਂ ਨੂੰ ਜ਼ਰੂਰ ਸੁਣਾ ਚੱਲਦੇ ਹਾਂ ਵੀ ਜਿਹੜਾ ਕੰਵਰ ਗਰੇਵਾਲ ਦਾ ਇਹਨਾਂ ਨੇ ਬੈਨ ਕਰ ਦਿੱਤਾ ਆ ਹੁਣ, ਰਿਹਾਈ ਜਿਹੜਾ ਗੀਤ ਆ, ਜਿਸ ਦੇ ਵਿੱਚ ਬੰਦੀ ਸਿੰਘਾਂ ਨੂੰ ਛੱਡਣ ਦੀ ਜਿਹੜੀ ਉਹ ਗੱਲ ਆ, ਉਹਨਾਂ ਨੂੰ ਰਿਹਾ ਕਰਨ ਦੀ ਜਿਹੜੀ ਉਹ ਗੱਲ ਕਰ ਰਹੇ ਹੈਗੇ ਆ। ਤੇ ਲਈਏ ਜੀ ਫਿਰ ਆਪਾਂ ਫਿਰ ਹੁਣ ਇਜਾਜ਼ਤ। ਹਾਂਜੀ ਬਿਲਕੁਲ ਜੀ। ਜੀ, ਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਇਹ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।